मूला हजारा ते कंधारा फिर अपना कपूरा अर्जन संता सिंह हरी तीन भरा सन। संता सिंह आह कितों दे सन? ऐसे पिंड दे? आहो की काम करते सन? शीशा सिंह खराब आया था। ਉਹਦੇ ਕੋਲ ਸੀ ਬਲਮ ਤੇ ਉਹ ਇੱਕ ਉਹਦਾ ਯਾਰ ਸੀ ਲੁੰਗਾ। ਅੱਛਾ। ਉਹ ਆਂਦਾ ਵਿਖਾ ਗਾ ਚੇਤਾ ਸਿੰਘਾ। ਲੁੰਗਾ ਮੁਸਲਮਾਨ ਸੀ? ਲੰਗਾ ਮੁਸਲਮਾਨ ਸੀ। ਅੱਛਾ। ਜੈਲ ਕਹਿੰਦਾ। ਅੱਛਾ। ਯਾਰ ਬੇਲੀ ਸਨ। ਉਹ ਖਾਸ ਸੀ ਸਾਡਾ ਰਾਹ ਤੇ ਪਿੰਡ ਸਾਨੂੰ ਵੀ ਬਣਵਾਉਣੀਆਂ ਪੈਣੀਆਂ ਨੇ। ਉਹਦੇ ਹੱਥ 'ਚ ਦਿਖਾਈ ਦੂਜੇ ਮਗਰੋਂ ਵਾਰਾ ਕਰ ਦਿੱਤੀਆਂ। ਵਾਰ ਕਰ ਦਿੱਤੀ। ਅੱਛਾ। ਮਾਰ ਛੱਡਿਆ ਉਹਨੂੰ? ਮਾਰ ਛੱਡਿਆ ਉਹਨੂੰ। ਧੋਖੇ ਨਾਲ ਹੀ ਮਾਰਿਆ ਨਾ? ਧੋਖੇ ਨਾਲ। ਹੁਣ ਪਿੰਡ ਵੀ ਜੇ ਆਓ ਨਾ ਕਿਸੇ ਚੱਕਰ ਲਾਓ, ਸਾਡਾ ਵੀ ਪਤਾ ਲੱਗੇ ਵੀ ਸਾਡਾ ਵੀ ਵੇਖੋ ਤਾਂ ਅਸੀਂ ਤੁਹਾਨੂੰ ਵੇਖੀਏ। ਹੈ ਅੱਲਾ ਕਰੇਗਾ ਆਵਾਂਗੇ। ਮੈਨੂੰ ਤੇ ਬੜਾ ਯਾਦ ਆਂਦਾ, ਬਹੁਤ ਯਾਦ ਆਂਦਾ। ਮੇਰਾ ਨਾਨਾ ਨਾਨੀ ਗੱਲਾਂ ਕਰਦੇ ਹੁੰਦੇ ਸੀ ਸੀਓ ਕੀ ਕਾਮੋ ਕੀ। ਹਾਂਜੀ। ਤੇ ਉਹਨਾਂ ਦੀਆਂ ਗੱਲਾਂ ਮੈਂ ਥੋੜ੍ਹੀਆਂ ਸੁਣਦਾ ਹੁੰਦਾ ਸੀਗਾ। ਉਦੋਂ ਮੇਰੀ ਉਮਰ ਜ਼ਿਆਦਾ ਨਹੀਂ ਸੀ ਇੰਨੀ ਤੇ ਮੈਨੂੰ ਬੜਾ ਚੰਗਾ ਲੱਗਦਾ ਸੀ। ਫਿਰ ਮੈਂ ਇਹਨਾਂ ਭਾਈ ਸਾਹਿਬ ਰਾਣਾ ਸਾਹਿਬ ਨਾਲ ਰਾਬਤਾ ਕੀਤਾ। ਇਹਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਬਜ਼ੁਰਗਾਂ ਦੇ ਨਾਲ। ਅੱਛਾ। ਇਹ 12 ਪਿੰਡ ਸਨ ਤੋਥੜਾਂ ਦੇ। 12 ਪਿੰਡ ਸਨ ਤੋਥੜਾਂ ਦੇ? ਕਿਹੜੇ ਪਿੰਡ ਸਨ ਆਲੇ ਦੁਆਲੇ? ਉਹ ਗਿਣਾ ਦਿਓ। ਵਿੰਨੀ ਘਣੀਆਂ ਦੋਵੇ। ਹਾਂਜੀ। ਧੁੰਨੀ ਅਗਾ ਜੱਲਣ ਫਿਰ ਰੱਤਾ ਤੋਥੜਾਂ ਦਾ। ਅੱਛਾ। ਰਾਜਿਆਂ ਠੱਠਾ। ਅੱਛਾ। ਇੱਥੇ ਮਾਈਆਂ ਸਨ ਦੋਤਰਾ। ਇੱਕ ਖੱਤਰੀਆਂ ਦੀ ਦੋ ਸਿੱਖਾਂ ਦੀਆਂ। ਅੱਛਾ। ਉਹ ਪਿੰਡ ਦੇ ਛੂਜੇ ਬੰਦੇ ਪਏ ਛੋਰ ਛਾਰ। ਹਾਂਜੀ। ਉਹਨਾਂ ਮਾਰ ਕੇ ਤੇ ਮਕਾਨ ਹੀ ਸੱਟ ਕੇ ਅੱਗ ਲਾ ਦਿੱਤੀ ਮਾਈਆਂ ਨੂੰ। ਅਜਾਗਰ ਮਗਰੋਂ ਆਣ ਕੇ ਦੌਲਤ ਲਗਿਆ ਆਪਣੀ ਫੁੱਟ ਕੇ। ਅੱਛਾ। ਪੱਟ ਕੇ ਉਹ ਜਿਹੜੇ ਚੜਦੇ ਜਾਮਨੂਆਂ ਥੱਲੇ ਘੋੜੀਆਂ ਨਾਲ ਆਈਆਂ ਸਨ। ਉਹਨਾਂ ਆਖਿਆ ਦੋਸਤੋ, ਸਭ ਦਾ ਪੰਜਾਬ ਦੀ ਟੀਮ ਪਿੰਡ ਸੀਓਕੀ ਦੇ ਵਿੱਚ ਪਹੁੰਚੇ ਹੈ, ਜਿਸ ਦਾ ਜ਼ਿਲ੍ਹਾ ਹਾਫਜ਼ਾਬਾਦ ਹੈ। ਇਹ ਜਿਹੜਾ ਪਿੰਡ ਹੈ ਸਾਡੇ ਬਹੁਤ ਹੀ ਪਿਆਰੇ ਮਿੱਤਰ ਗੁਰਦੀਪ ਸਿੰਘ ਉਹਨਾਂ ਦੇ ਨਾਨਕਿਆਂ ਦਾ ਪਿੰਡ ਸੀ ਅਤੇ ਅੱਜ ਉਹਨਾਂ ਦੀ ਰਿਕੁਐਸਟ 'ਤੇ ਅਸੀਂ ਇਸ ਪਿੰਡ ਦੇ ਵਿੱਚ ਆਏ ਹਾਂ। ਇੱਥੋਂ ਦੀ ਤਾਰੀਖ ਦੇ ਬਾਰੇ ਪੁੱਛਾਂਗੇ ਕਿ 47 ਤੋਂ ਪਹਿਲੇ ਇੱਥੇ ਕਿਹੜੇ ਸਿੱਖ ਪਰਿਵਾਰ ਜਾਂ ਹਿੰਦੂ ਪਰਿਵਾਰ ਰਹਿੰਦੇ ਸੀ ਅਤੇ 47 ਤੋਂ ਬਾਅਦ ਇਸ ਪਿੰਡ ਦੇ ਵਿੱਚ ਕਿਹੜੇ ਲੋਕ ਆ ਕੇ ਆਬਾਦ ਹੋਏ। ਆਓ ਚਲੀਏ ਤੁਹਾਨੂੰ ਪਿੰਡ ਦਿਖਾਈਏ ਤੇ ਨਾਲ ਬਜ਼ੁਰਗਾਂ ਦਾ ਇੰਟਰਵਿਊ ਕਰੀਏ। ਇਹ ਪੁਰਾਣਾ ਛੱਪੜ ਹੈ ਪਿੰਡ ਦਾ। ਹੁਣ ਇੱਥੇ ਮਕਾਨ ਬਣ ਗਏ ਨੇ। ਬੜਾ ਵੱਡਾ ਛੱਪੜ ਹੁੰਦਾ ਸੀ। ਇੱਕ ਇੱਧਰ ਛੱਪੜ ਹੈ। ਇਹ ਤੋੜ ਇੱਕ ਹੀ ਛੱਪੜ ਹੁੰਦਾ ਸੀ। ਹੁਣ ਅੱਧਾ ਇੱਧਰ ਹੋ ਗਿਆ, ਅੱਧਾ ਇੱਧਰ ਹੋ ਗਿਆ। ਇਹ ਜਿਹੜਾ ਏਰੀਆ ਬਾਬਾ ਜੀ, ਇਹ ਜਿਹੜਾ ਮਹੱਲਾ ਹੈ, ਇਹ ਸਿੱਖਾਂ ਦਾ ਹੁੰਦਾ ਸੀ? ਆਹੋ ਜੀ, ਸਿੱਖਾਂ ਦਾ ਸੀ। ਅੱਛਾ, ਸਾਰਾ ਸਿੱਖਾਂ ਦਾ ਸੀ। ਇੱਥੇ ਕਿਹੜੇ ਸਿੱਖਾਂ ਦੇ ਘਰ ਹੁੰਦੇ ਸੀ ਜ਼ਿਆਦਾ ਜੀ ਜਿੰਨੇ ਤੁਹਾਨੂੰ ਦੱਸੇ ਨੇ? ਅੱਛਾ, ਉਹਨਾਂ ਦੇ। ਉਜਾਗਰ ਸਿੰਘ ਦਾ ਕਿਹੜੇ ਪਾਸੇ ਘਰ ਸੀ? ਆਹ ਸਾਹਮਣਾ। ਅੱਛਾ, ਇਹ ਸਾਹਮਣਾ ਜਿਹੜਾ ਇੱਥੇ ਬੈਠਕ ਦਾ ਸੁ ਪੱਕੀ। ਅੱਛਾ, ਇੱਥੇ ਬੈਠਕ ਹੁੰਦੀ ਸੀ। ਅੱਗੇ ਮਕਾਨ ਸੀ। ਅੱਛਾ, ਇੱਧਰ ਮਕਾਨ ਸੀ ਉਜਾਗਰ ਸਿੰਘ ਦਾ। ਸਹੀ ਹੋ ਗਿਆ। ਇਹ ਗਲੀਆਂ ਪੁਰਾਣੀਆਂ ਛੋਟੀਆਂ ਨੇ ਉਦੋਂ ਦੀ। ਤੇ ਗੁਰਦੁਆਰਾ ਇਹਨਾਂ ਦਾ ਕਿੱਧਰ ਹੁੰਦਾ ਸੀ? ਗੁਰਦੁਆਰਾ ਵੀ ਪਾਣੇ ਤੋਂ। ਚਲੋ ਸਹੀ ਹੋ ਗਿਆ।
ਅੱਛਾ ਇਹ ਸਾਰੇ ਸਿੱਖਾਂ ਦੀ ਮਹੱਲਾ ਸੀ ਇਹ ਵਾਲਾ ਆ ਗਲੀ ਜਿਹੜੀ ਸੀ ਸਹੀ ਇਹ ਜੀ ਪੁਰਾਣਾ ਸਿੱਖਾਂ ਦਾ ਮਹੱਲਾ ਹੁੰਦਾ ਸੀ ਪਿੰਡ ਸੀਓਕੀ ਦੇ ਵਿੱਚ। ਇਹ ਜਿਹੜੀ ਸਾਹਮਣੇ ਮਸਜਿਦ ਨਜ਼ਰ ਆ ਰਹੀ ਹੈ ਇਹ ਉਹ ਮਸਜਿਦ ਪੁਰਾਣੀ ਜਿਹੜਾ ਤੁਸੀਂ ਦੱਸਿਆ ਕਿ ਸਿੱਖਾਂ ਨੇ ਬਣਵਾਈ ਸੀ ਨਾਲ। ਇਹ ਉਹ ਜੀ ਮਸਜਿਦ ਹੈ ਇਹ ਵਾਲੀ ਜਿਹੜੀ ਸਿੱਖਾਂ ਨੇ ਬਣਵਾਈ ਸੀ ਨਾਲ। ਇਹ ਜੀ ਸੀਓਕੀ ਦੀ ਉਹ ਮਸਜਿਦ ਜਿਹੜੀ ਸਿੱਖਾਂ ਨੇ ਤੇ ਮੁਸਲਮਾਨਾਂ ਨੇ ਰਲ ਕੇ ਬਣਾਈ ਸੀ। ਨਹੀਂ ਇੱਥੇ ਗੁਰਦੁਆਰਾ ਕਿਹੜੀ ਜਗ੍ਹਾ ਤੇ ਸੀ? ਗੁਰਦੁਆਰਾ ਵੀ ਵਿਖਾ ਦਿਓ। ਅੱਛਾ ਸੜਕ ਤੱਕ ਮਕਾਨਾਂ ਦੀ ਨੀਂਹ ਤੱਕ। ਅੱਛਾ ਸਾਰਾ ਗੁਰਦੁਆਰਾ ਸੀ ਇੱਥੋਂ ਲਾ ਕੇ ਜੀ ਤੋੜੋ ਅੱਗੇ ਤੱਕ ਗੁਰਦੁਆਰਾ ਸੀ। ਤੇ ਇਹ ਮਸਜਿਦ ਸੀ ਜਿਹੜੀ ਉਹਨਾਂ ਨੇ ਜਦੋਂ ਗੁਰਦੁਆਰਾ ਬਣਾਇਆ ਉਸ ਤੋਂ ਬਾਅਦ ਬਣਵਾ ਕੇ ਦਿੱਤੀ ਨਾਲ। ਵਾਹ ਜੀ ਵਾਹ। ਹੁਣ ਸਾਨੂੰ ਉਹ ਖਰਾਸ ਵਾਲਾ ਘਰ ਵਿਖਾ ਦਿਓ, ਜਗ੍ਹਾ ਵਿਖਾ ਦਿਓ। ਅੱਛਾ ਸੰਤਾ ਸਿੰਘ ਦਾ ਕਿਹੜਾ ਰਿਹਾਇਸ਼ ਵਾਲਾ ਘਰ ਸੀ? ਅੱਛਾ ਇਹ ਜੀ ਸੰਤਾ ਸਿੰਘ ਉਹਨਾਂ ਦਾ ਰਿਹਾਇਸ਼ ਵਾਲਾ ਘਰ ਹੁੰਦਾ ਸੀ ਜਿੱਥੇ ਰਹਿੰਦੇ ਸੀ। ਹੁਣ ਇੱਥੇ ਦੂਸਰੇ ਮਕਾਨ ਬਣ ਗਏ ਨੇ। ਅੱਛਾ ਜੀ ਇਹ ਜਗ੍ਹਾ ਤੇ ਖਰਾਸ ਲੱਗਾ ਹੁੰਦਾ ਸੀ। ਹੁਣ ਜਿੱਥੇ ਹੈ ਬੜਾ ਤੁਹਾਨੂੰ ਨਜ਼ਰ ਆ ਰਿਹਾ ਤੋੜ ਬਣ ਗਿਆ ਹੈ। ਹਵੇਲੀ ਬਣ ਗਈ ਇੱਥੇ, ਹਵੇਲੀ ਬਣ ਗਈ ਹੈ ਇੱਥੇ। ਤੇ ਇੱਥੇ ਖਰਾਸ ਵਾਲੀ ਜਗ੍ਹਾ ਹੁੰਦੀ ਸੀ, ਖਰਾਸ ਲੱਗਾ ਹੁੰਦਾ ਸੀ। ਵਾਹ ਜੀ ਵਾਹ। ਇਹ ਇੱਥੇ ਖਰਾਸ ਸੀ, ਇਹ ਗਲੀ ਸੀ ਪੁਰਾਣੀ ਤੇ ਇਹ ਘਰ ਸੀ ਉਹਨਾਂ ਦਾ ਪਿਛਲੀ ਸਾਈਡ ਤੇ, ਹੈ ਨਾ। ਵਾਹ ਜੀ ਵਾਹ। ਬਾਬਾ ਜੀ ਉਦੋਂ ਮਕਾਨ ਪੱਕੇ ਹੁੰਦੇ ਸੀ ਕੱਚੇ ਹੁੰਦੇ ਸੀ? ਸਭ ਕੱਚੇ ਤੁਹਾਨੂੰ ਦੱਸਿਆ ਨਹੀਂ ਵੀ ਉਹ ਇੱਕ ਬੈਠ ਪੱਕੀ ਸੀ। ਅੱਛਾ ਮਕਾਨ ਉਹਦੇ ਵੀ ਕੱਚੇ ਸਨ। ਅੱਛਾ ਮਕਾਨ ਉਹਨਾਂ ਦੇ ਵੀ ਕੱਚੇ ਸੀ। ਸਹੀ ਹੋ ਗਿਆ ਜੀ, ਸਹੀ ਹੋ ਗਿਆ, ਠੀਕ ਹੋ ਗਿਆ ਬਜ਼ੁਰਗੋ। ਜਾਓ ਬੈਠ ਪੱਕੀ ਸੀ ਤੇ ਜਾਓ ਗੁਰਦੁਆਰਾ। ਅੱਛਾ ਇਹਦਾ ਮਤਲਬ ਹੈ ਮਸਜਿਦ ਦੇ ਨਾਲ ਹੀ ਖਰਾਸ ਹੁੰਦਾ ਸੀ, ਨਾਲ ਹੀ ਗੁਰਦੁਆਰਾ ਸੀ, ਨਾਲ ਹੀ ਦੂਸਰਾ ਇਹਨਾਂ ਦਾ ਸੰਤ ਸਿੰਘ ਉਹਨਾਂ ਦਾ ਇਹ ਜਿਹੜਾ ਘਰ ਸੀ ਆਲਾਂ ਦੀ ਸਾਈਡ ਤੇ। ਸਹੀ ਹੋ ਗਿਆ। ਲਹਿੰਦੀ ਸਾਈਡ ਤੇ ਚੜ੍ਹਦੀ ਸਾਈਡ ਤੇ ਮਸਜਿਦ ਸੀ। ਸਹੀ ਠੀਕ ਹੋ ਗਿਆ ਜੀ, ਠੀਕ ਹੋ ਗਿਆ। अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਇਸ ਟਾਈਮ ਪਿੰਡ ਸੀਓਕੇ ਜ਼ਿਲ੍ਹਾ ਹਾਫਜ਼ਾਬਾਦ ਦੇ ਵਿੱਚ ਬੈਠੇ ਆ ਤੇ ਸਾਡੇ ਨਾਲ ਨੇ ਸੀਓਕੇ ਪਿੰਡ ਦੇ ਬਜ਼ੁਰਗ ਤੇ ਇਹਨਾਂ ਕੋਲੋਂ ਅਸੀਂ 47 ਦੀ ਉਹ ਕਹਾਣੀ ਪੁੱਛਾਂਗੇ ਕਿ ਇੱਥੇ ਕਿਹੜੇ-ਕਿਹੜੇ ਲੋਕ ਰਹਿੰਦੇ ਸੀ 47 ਵੇਲੇ, ਉਹ ਕਿਸ ਤਰ੍ਹਾਂ ਇੱਥੋਂ ਉੱਠ ਕੇ ਗਏ ਤੇ ਇਹਨਾਂ ਦਾ ਕੀ ਕਾਰੋਬਾਰ ਸੀ। ਆਓ ਮਿਲਦੇ ਆ ਤੇ ਗੱਲਬਾਤ ਸਾਂਝੀ ਕਰਦੇ ਆ। अस्सलाम वालेकुम। ਵਾਲੇਕੁਮ ਸਲਾਮ। ਕੀ ਹਾਲ ਚਾਲ ਹੈ? ਖੈਰ ਹੈ, ਸ਼ੁਕਰ ਠੀਕ ਹੈ। ਠਾਕ ਹੋ ਬਜ਼ੁਰਗੋ? ਤੁਹਾਡਾ ਕੀ ਨਾਮ ਹੈ? ਮੁਹੰਮਦ ਹਨੀਫ। ਮੁਹੰਮਦ ਹਨੀਫ। ਤੇ ਤੁਹਾਡੇ ਵਾਲਦ ਸਾਹਿਬ ਦਾ? ਰਹਿਮਤ ਅਲੀ। ਤੇ ਦਾਦਾ ਜੀ ਦਾ? ਨਿਜ਼ਾਮਦੀਨ। ਨਿਜ਼ਾਮਦੀਨ। ਕਿਹੜੀ ਬਰਾਦਰੀ ਆਪਣੀ? ਘੁਮਿਆਰ। ਕਮਿਆਰ। ਬਾਬਾ ਜੀ ਤੁਹਾਡਾ ਕੀ ਨਾਮ? ਨਜ਼ਰ ਮੁਹੰਮਦ। ਤੇ ਵਾਲਾ ਸਾਹਿਬ ਦਾ? ਰਹਿਮਤ ਅਲੀ। ਅੱਛਾ ਭਾਈ ਸਹੀ ਹੋ ਗਿਆ। ਇਹ ਵੱਡਾ ਹੈ, ਮੈਂ ਨਿੱਕਾ ਵਾਂ। ਅੱਛਾ 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 ਅੱਛਾ। ਬਜ਼ੁਰਗੋ ਅੱਜ ਆਏ ਆ ਤੁਹਾਡੇ ਕੋਲ 47 ਦੀ ਉਹ ਕਹਾਣੀ ਪੁੱਛਣ ਕਿ ਇਸ ਪਿੰਡ ਸੀਓਕੇ ਦੇ ਵਿੱਚ ਕਿਹੜੀ ਬਰਾਦਰੀ ਰਹਿੰਦੀ ਸੀ, ਕਿੱਦਾਂ ਤੁਸੀਂ ਰਹਿੰਦੇ ਹੁੰਦੇ ਸੀ, ਸਾਰੀ ਗੱਲਾਂ ਪੁੱਛਣੀਆਂ ਤੁਹਾਡੇ ਕੋਲ। ਇੱਥੇ ਤੋਥੜ ਰਹਿੰਦੇ ਸਨ। ਤੋਥੜ ਤੇ ਬਹੁਤ ਅੱਛੇ ਸਨ। ਅੱਛਾ ਤੋਥੜ ਇਹ ਜੱਟ ਸਨ? ਜੱਟ ਸਨ, ਜ਼ਿਮੀਂਦਾਰ ਸਨ। ਅੱਛਾ ਜ਼ਿਮੀਂਦਾਰ ਸਨ, ਸਿੱਖ ਸਨ। ਸਹੀ ਹੋ ਗਿਆ। ਇਸ ਪਿੰਡ ਦੇ ਵਿੱਚ ਕਿੰਨੀਆਂ ਲੰਬੜਦਾਰੀਆਂ ਹੁੰਦੀਆਂ ਸੀ? ਇੱਕੋ। ਕੀ ਨਾਂ ਸੀ ਲੰਬੜਦਾਰ ਦਾ? ਨੰਬਰਦਾਰ ਸਨ ਇਹ ਆਪਣਾ ਚੇਤੂ ਹਰੀ। ਚੇਤੂ। ਸਹੀ ਹੋ ਗਿਆ। ਤੇ ਬਾਬਾ ਜੀ ਪਿੰਡ ਦੇ ਵਿੱਚ ਬਰਾਦਰੀ ਕਿਹੜੀ ਕਿਹੜੀ ਰਹਿੰਦੀ ਸੀ? ਬਰਾਦਰੀ ਇੱਕੋ ਹੀ ਸੀ ਇੱਥੇ, ਧੋਤੜ ਜੱਟ। ਤੋਥੜ ਜੱਟ। ਸਹੀ ਹੋ ਗਿਆ। ਜਿਹੜੇ ਧੁੰਨੀ ਵੀ ਰਹਿੰਦੇ ਨੇ ਜੇ। ਅੱਛਾ ਇਹ 12 ਪਿੰਡ ਸਨ ਤੋਥੜਾਂ ਦੇ। 12 ਪਿੰਡ ਸਨ ਧੋਥੜਾਂ ਦੇ। ਕਿਹੜੇ ਕਿਹੜੇ ਪਿੰਡ ਸਨ ਆਲੇ ਦੁਆਲੇ ਉਹ ਗਿਣਾ ਦਿਓ। ਵਿੰਨੀ, ਕਣੀਆਂ ਦੋਵੇ, ਹਾਂਜੀ, ਧੁੰਨੀ, ਅਗਾ ਜੱਲਣ, ਫਿਰ ਰੱਤਾ ਤੋਥੜਾਂ ਦਾ। ਅੱਛਾ ਰਾਜਿਆਂ ਠੱਠਾ। ਅੱਛਾ ਇਹਦੇ ਦੇ ਪਿੰਡ ਦਾ। ਸਹੀ ਹੋ ਗਿਆ। ਤੇ ਮਰਫਿਲਾ। ਹੁਣ ਇਹਦੀ ਤਹਿਸੀਲ ਕਿਹੜੀ ਹੈ? ਤਹਿਸੀਲ ਸਾਡੀ ਤੇ ਵੇ ਹਾਫਸਾਬਾਦ ਦੀ। ਅੱਛਾ ਜ਼ਿਲ੍ਹਾ ਵੀ ਹਾਫਜ਼ਾਬਾਦ। ਜ਼ਿਲ੍ਹਾ ਵੀ ਹਾਫਸਾਬਾਦ। ਇਹ ਤੇ ਥੋੜੇ ਦਿਨ ਪਹਿਲਾਂ ਬਣੀ ਹੈ ਨਾ, ਉਸ ਤੋਂ ਪਹਿਲਾਂ ਕਿਹੜਾ ਜ਼ਿਲ੍ਹਾ ਹੁੰਦਾ ਸੀ ਤੁਹਾਡਾ? ਗੁਜਰਾਲਾ। ਤੇ ਤਹਿਸੀਲ ਨੁਸ਼ਹਿਰਾ? ਹਾਫਸਾਬਾਦ। ਅੱਛਾ ਤਹਿਸੀਲ ਹਾਫਜ਼ਾਬਾਦ ਸੀ। ਸਹੀ ਹੋ ਗਿਆ। ਬਜ਼ੁਰਗੋ 47 ਵੇਲੇ ਕਿੰਨੀ ਉਮਰ ਸੀ ਤੁਹਾਡੀ?
ਕੋਈ 10-12 ਸਾਲ ਹੋਣੀ ਹੈ। 10-12 ਸਾਲ। ਤੇ ਇਹਨਾਂ ਬਜ਼ੁਰਗਾਂ ਦੀ ਵੀ ਇੰਨੀ ਸੀ? ਇਹਨਾਂ ਦੀ ਜ਼ਿਆਦਾ ਸੀ। ਅੱਛਾ, ਇਹਨਾਂ ਦੀ ਜ਼ਿਆਦਾ ਸੀ। ਵੱਡੇ ਜੀ ਨੇ ਮੇਥੋਂ। ਅੱਛਾ 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 ਬਜ਼ੁਰਗੋ, ਇਸ ਪਿੰਡ ਦੇ ਵਿੱਚ ਤੁਸੀਂ ਦੱਸਿਆ ਧੋਥੜ ਜੱਟ ਰਹਿੰਦੇ ਸੀ। ਹੋਰ ਮੁਸਲਮਾਨ ਬਰਾਦਰੀ ਵਿੱਚੋਂ ਕਿਹੜੇ ਕਿਹੜੇ ਲੋਕ ਸਨ? ਮੁਸਲਮਾਨ ਬਰਾਦਰੀ ਚੋਂ ਸਨ ਰਾਈ, ਤੇਲੀ, ਘੁਮਿਆਰ, ਅੱਛਾ, ਤੇ ਮੋਚੀ। ਸਹੀ ਹੋ ਗਿਆ, ਸਹੀ ਹੋ ਗਿਆ। ਨਾਈ। ਅੱਛਾ, ਨਾਈ ਵੀ ਰਹਿੰਦੇ ਸਨ। ਹਾਂ। ਤੇ ਹਿੰਦੂ ਵੀ ਰਹਿੰਦੇ ਸਨ ਇਸ ਪਿੰਡ ਦੇ ਵਿੱਚ? ਖੱਤਰੀ? ਖੱਤਰੀ ਵੀ ਇਹੀ ਸਨ। ਅੱਛਾ, ਖੱਤਰੀਆਂ ਦੇ ਕਿੰਨੇ ਕੁ ਘਰ ਸਨ? ਖੱਤਰੀਆਂ ਦੇ ਘਰ ਸਨ 5-4 ਸਨ। ਅੱਛਾ, 5-4 ਸਨ। ਬਾਕੀ ਸਾਰੇ ਧੋਥੜ ਜੱਟਾਂ ਦਾ ਪਿੰਡ ਸੀ। ਸਹੀ ਹੋ ਗਿਆ। ਕਿੱਦਾਂ ਦੇ ਆ ਲੋਕ ਸਨ ਜਿਹੜੇ ਇੱਥੋਂ ਉੱਠ ਕੇ ਗਏ ਨੇ? ਉਹ ਬੜੇ ਚੰਗੇ ਸਨ, ਬੜੇ ਚੰਗੇ ਸਨ। ਅੱਛਾ, ਬੜੇ ਚੰਗੇ ਸਨ। ਸਾਡੀ ਆ ਮਸੀਤ ਸੀ ਨਾ, ਹਾਂਜੀ, ਕੱਚੀ, ਉਹਨਾਂ ਨਾਲ ਹੀ ਗੁਰਦੁਆਰਾ ਬਣਾਇਆ ਸੀ। ਅੱਛਾ। ਉਹ ਪੱਕਾ ਸੀ। ਆਖਣ ਲੱਗੇ ਬਈ ਇਹ ਬੜੀ ਹੱਦ ਤੱਕ ਹੈ ਸਾਡੀ ਵੀ, ਸਾਡਾ ਗੁਰਦੁਆਰਾ ਪੱਕਾ, ਤੁਹਾਡੀ ਮਸੀਤ ਕੱਚੀ। ਵਾਹ ਜੀ ਵਾਹ। 1 ਸਾਲ ਦਾ ਧੜਸ ਅਸੀਂ ਦਿੰਦੇ ਆ, ਤੇ ਕੋਈ ਤੁਸੀਂ ਹੱਥ ਮਾਰੋ ਤੇ ਪੱਕੀ ਕਰੋ। ਅੱਛਾ। ਪੱਕੀ ਬਣਵਾਈ। ਸਹੀ ਹੋ ਗਿਆ। ਫਿਰ ਇੱਕ ਇਹਨਾਂ ਭਾਈ ਲਿਆਂਦਾ, ਸਾਡਾ ਤਾਂ ਮੌਲਵੀ ਹੁੰਦਾ ਨਾ। ਹਾਂਜੀ। ਇਹ ਆਂਦੇ ਸਨ ਭਾਈ ਉਹਨੂੰ। ਅੱਛਾ, ਭਾਈ ਆਂਦੇ ਸਨ। ਉਸ ਜਦੋਂ ਵੀ ਮੌਲਵੀ ਸਾਡੇ ਐਲਾਨ ਪੜ੍ਹਨੀ ਨਾ ਸੁਬਾ, ਹਾਂਜੀ, ਉਸ ਸਣਖ ਨੂੰ ਫੂਕ ਚਾ ਮਾਰਨੀ। ਅੱਛਾ। ਸੁਬਾ ਸ਼ਾਮ ਦੋ ਕੁ ਦਿਨ ਵੇਖਿਆ। ਤੀਜੇ ਦਿਨ ਜਾਗਰ ਸੀ ਇੱਥੇ ਚੌਂਕ ਵਾਲਾ ਚੌਧਰੀ, ਉਹਨੂੰ ਆਖਿਆ ਬਈ ਆ ਗਾ। ਉਹ ਆਖਣ ਲੱਗਾ ਬਈ ਠੀਕ ਹੈ, ਕੱਲ ਨੂੰ ਮੀਆਂ ਜੀ ਆ ਵਿਆ ਜੇ। ਉਹਨੂੰ ਵੀ ਸੱਦ ਲਿਓ ਸੋ। ਅੱਛਾ। ਉਹਨੂੰ ਪੁੱਛਦਾ ਵੀ ਤੇਰਾ ਕੋਈ ਟਾਈਮ ਹੈ? ਕਹਿੰਦਾ ਨਹੀਂ ਮੀਆਂ ਜੀ, ਤੁਹਾਡਾ ਸਾਡਾ ਜੀ ਟਾਈਮ ਹੈ। ਉਹਨੂੰ ਆਂਦਾ ਚੁੱਪ ਕਰਕੇ ਮੀਆਂ ਜੀ ਐਲਾਨ ਪੜ੍ਹਨ ਲੱਗਣ ਤੇ ਤੂੰ ਨਹੀਂ ਫੂਕ ਮਾਰਨੀ, ਜਾਂ ਪਹਿਲਾਂ ਮਾਰ ਦਿਆ ਕਰ ਜਾਂ ਬਾਅਦ ਵਿੱਚ, ਨਹੀਂ ਤੇ ਅੱਲਾ ਹੋ। ਵਾਹ ਜੀ ਵਾਹ। ਉਹ ਨਹੀਂ ਦੇ ਸਨ। ਵਾਹ ਜੀ ਵਾਹ। ਫੁੱਲ ਪਿਆਰ ਮੁਹੱਬਤ ਸੀ। ਰਸਾ ਲਿਆਂਦਾ ਸੀ ਨੇ ਉਹਨਾਂ ਜਦੋਂ ਜਾਂਦੇ ਨੇ। ਇਕਲਾਮੇ ਮੁਸਲਮਾਨ ਲੱਗਦੇ ਸਨ, ਇਕਲਾਮੇ ਉਹ ਸਿੱਖ ਲੱਗ ਜਾਂਦੇ ਸਨ, ਮੁਸਲਮਾਨ ਖਿੱਚ ਜਾਂਦੇ ਸਨ। ਅੱਛਾ। ਉਹ ਆਂਦੇ ਸਨ ਬਈ ਸਾਨੂੰ ਆ ਰਹੇ, ਸਾਨੂੰ ਆ ਰਹੇ। ਅੱਛਾ। ਬੜੇ ਤਜਰਬੇ ਕਰਦੇ ਰਹੇ। ਅੱਛਾ ਬਾਬਾ ਜੀ, ਸਭ ਨੂੰ ਜ਼ਮੀਨ ਭਾਂਡੇ ਵਾਲਾ ਇਸ ਪਿੰਡ ਦੇ ਵਿੱਚ ਕਿਹੜਾ ਬੰਦਾ ਸੀ? ਉਜਾਗਰ। ਉਜਾਗਰ ਸਿੰਘ। ਵੱਡਾ ਉਹ ਸੀ, ਦੂਜਿਆਂ ਸਾਰਿਆਂ ਦੀ ਜ਼ਮੀਨ ਸੀ, ਉਹਦਾ 100 ਕਿੱਲਾ ਸੀ। ਅੱਛਾ, ਉਹਦਾ 100 ਕਿੱਲਾ ਸੀ। ਤੇ ਦੂਜਿਆਂ ਦੀ ਜਰਾ ਥੋੜੀ 40 ਕਿੱਲੇ। ਰਿਆੜੀ ਵੀ ਉਹਦੇ ਮਰਬੇ ਸਨ। ਕਿਹੜੇ ਪਿੰਡ? ਰਿਆੜੀ। ਅੱਛਾ, ਰਿਆੜੀ। ਤੁਹਾਨੂੰ ਕੋਈ ਨਾਂ ਚੇਤਾ ਹੋਣੇ ਨੇ ਇੱਥੇ ਕਿਹੜੇ ਕਿਹੜੇ ਮਸ਼ਹੂਰ ਸਿੱਖ ਰਹਿੰਦੇ ਸੀ, ਉਹ ਨਾਂ ਦੱਸੋ। ਮੂਲਾ, ਹਜ਼ਾਰਾ, ਤੇ ਕੰਧਾਰਾ, ਫਿਰ ਆਪਣਾ ਕਪੂਰਾ, ਅਰਜਨ। ਵਾਹ ਜੀ ਵਾਹ। ਇਹ ਰਹਿੰਦੇ ਸਨ। ਇਹ ਜਿਹੜੇ ਸਨ ਨਾ, ਇਹ ਸਨ ਤੋਂ ਥੜੀ ਉਹਨਾਂ ਨੂੰ ਕਮਲੇ ਕਮਲੇ ਆਂਦੇ। ਉਹ ਕਿਹੜੇ ਸਨ? ਜਿਹੜੇ ਇੱਥੇ ਇਹ ਥਾਂ ਤੇ ਸਨ। ਬਈ ਜੀ ਵਸੂ ਸਿੰਘ, ਲਾਲ ਸਿੰਘ, ਸ਼ਾਨੀ ਸਿੰਘ। ਸ਼ਾਨੀ ਸਿੰਘ। ਹਾਂ। ਫਿਰ ਅੱਗੇ ਆ ਗਏ ਕਰਤਾਰ। ਸਾਨੂੰ ਮੁੰਡਾ ਵਿੱਚੋਂ ਨਾ ਹੁਣ ਬਾਲਾਂ ਦੇ ਨਾਂ ਤੇ ਨਹੀਂ ਨਾ ਸਾਨੂੰ। ਨਹੀਂ ਬਾਲਾਂ ਦੇ ਨਹੀਂ, ਤੁਸੀਂ ਜਿਹੜੇ ਵੱਡੇ ਵੱਡੇ ਬੰਦੇ ਸੀ ਉਹਨਾਂ ਦੇ ਦੱਸੋ ਨਾ, ਬਾਲਾਂ ਦੇ ਬਾਅਦ ਪੁੱਛਾਂਗੇ। ਹਾਂ। ਸੰਤਾ ਸਿੰਘ ਹਰੀ 3 ਭਰਾ ਸਨ। ਸੰਤਾ ਸਿੰਘ। ਇਹ ਕਿੱਥੋਂ ਦੇ ਸਨ? ਐਸੇ ਪਿੰਡ ਦੇ? ਆਹੋ। ਇਹ ਕੀ ਕੰਮ ਕਰਦੇ ਸਨ? ਸ਼ੀਸ਼ਾ ਸਿੰਘ। ਖਰਾਦ ਲਾਇਆ ਸਨ। ਅੱਛਾ, ਖਰਾਦ ਲਾਇਆ ਸੀ। ਸਹੀ ਹੋ ਗਿਆ। ਸ਼ੀਸ਼ਾ ਸਿੰਘ। ਸ਼ੀਸ਼ਾ ਸਿੰਘ ਤੂੰ। ਅੱਛਾ, ਪਾਲੀ। ਉਹ ਪਾਲੀ ਨੰਬਰ ਸੀ। ਅੱਛਾ। ਉਹ ਘਰ ਵਾਲਾ। ਭਰਾ ਸੰਦੇ ਸਨ ਆਟਾ ਪੀਣ ਵਾਲਾ। ਅੱਛਾ। ਨਹੀਂ, ਕਿੰਨਾ ਦਾ ਸੀ? ਉਹ ਸਿੱਖਾਂ ਦਾ ਸੀ।
ਉਹਨਾਂ ਲੋਹਾਰਾਂ ਦਾ। ਅੱਛਾ, ਕੀ ਨਾਂ ਸੀ ਉਹਨਾਂ ਦਾ? ਇਹ ਕਹਿੰਦੇ ਸੀ ਮੁਸਲਮਾਨਾਂ ਦਾ। ਅੱਛਾ, ਨਹੀਂ ਜਿਹੜੇ ਲੋਹਾਰ ਸਨ ਇੱਥੇ ਸਿੱਖ, ਉਹਨਾਂ ਦਾ ਨਾਂ ਸੀ ਹਾਂਜੀ ਸੰਤਾ ਸਿੰਘ। ਅੱਛਾ, ਸੰਤਾ ਸਿੰਘ। ਹਾਂ। ਸਹੀ ਹੋ ਗਿਆ। ਇਹ ਵੀ ਦੂਸਰਾ ਤੁਹਾਡੇ ਪਿੰਡ ਦਾ ਆਟਾ ਉਟਾ ਉਹੀ ਪੀਂਦੇ ਸੀ, ਸਿੱਖਾਂ ਦਾ ਵੀ ਮੁਸਲਮਾਨਾਂ ਦਾ ਵੀ? ਹਾਂ। ਕਿਵੇਂ ਦੇ ਬੰਦੇ ਸਨ? ਚੰਗੇ। ਚੰਗੇ ਸਨ। ਅੱਛਾ, ਅੱਛੇ ਬੰਦੇ ਸਨ। ਮੈਨੂੰ ਪਤਾ ਲੱਗਾ ਉਹ ਇੱਥੋਂ 47 ਤੋਂ ਪਹਿਲੇ ਚਲੇ ਗਏ ਸੀ। ਉਹ ਪਹਿਲਾਂ ਚਲੇ ਗਏ। ਅੱਛਾ, ਪਹਿਲਾਂ ਚਲੇ ਗਏ ਸੀ। ਦੱਸੋ ਕਿ ਜਦੋਂ ਇੱਥੇ ਆਲੇ ਦੁਆਲੇ ਵਾਹੀ ਕਰਦੇ ਸੀ ਸਿੱਖ, ਉਦੋਂ ਨਹਿਰੀ ਪਾਣੀ ਹੁੰਦਾ ਸੀ ਕਿ ਖੂਹਾਂ ਦਾ? ਨਾਰੇ ਵੀ ਖੂਹਾਂ ਦਾ ਵੀ। ਅੱਛਾ, ਖੂਹਾਂ ਦਾ ਵੀ। ਆਲੇ ਦੁਆਲੇ ਪਿੰਡ ਦੇ ਖੂਹ ਜਿਹੜੇ ਸਨ ਉਹਨਾਂ ਦਾ ਨਾਂ ਗਿਣਾ ਦਿਓ, ਕੀ ਕੀ ਨਾਂ ਦੇ ਵੱਜਦੇ ਸਨ? ਇੱਕ 2 ਝੰਡੇ ਵਾਲੇ, 2 ਨਵੇਂ, ਇੱਕ ਵੱਡਾ, 2 ਵੱਡੇ, ਅੱਛਾ, ਵੱਡੇ। ਇੱਕ ਬੇਰ ਵਾਲਾ। ਅੱਛਾ, ਇਹ ਸਨ। ਇਹ ਕਿਹਦੇ ਕੋਈ ਪਤਾ ਨਾਂ ਦਾ, ਕਿਹੜੇ ਸਿੱਖ ਦਾ ਸੀ ਜਿਹੜਾ ਤੁਸੀਂ ਨਾਂ ਲਏ ਨੇ? ਇਹ ਰਲਵੇਂ ਮਿਲਵੇਂ ਸਨ। ਅੱਛਾ, ਰਲਵੇਂ ਮਿਲਵੇਂ ਸਨ। ਹਾਂ, ਸਾਰਿਆਂ ਦੇ 14 ਭੋਏ ਇਕੱਠੇ ਨਹੀਂ ਸੀ। ਉਜਾਗਰ ਦੀ 7 ਖੂਹ ਸਨ ਸਾਡੇ ਪਿੰਡ ਦੇ। ਉਜਾਗਰ ਦੇ? ਨਹੀਂ, ਨਾ, ਸਾਰਿਆਂ ਦੇ। ਅੱਛਾ, 7 ਖੂਹਾਂ ਤੇ ਉਹਦੀ ਵਾਹੀ ਹੁੰਦੀ ਸੀ, ਵਾਹ ਜੀ ਵਾਹ। ਵਾਰੀ ਹੁੰਦੀ ਸੀ ਉਹਦੀ। ਸਾਰਿਆਂ ਸਾਂਝੇ ਲਾਏ ਹੁੰਦੇ ਸਨ। ਸਹੀ ਹੋ ਗਿਆ। ਅੱਛਾ, ਤੇ ਬਾਬਾ ਜੀ ਪਿੰਡ ਦੇ ਵਿੱਚ ਮੇਲਾ ਵੀ ਲੱਗਦਾ ਸੀ ਕੋਈ? ਨਹੀਂ, ਕਿੱਥੇ ਲੱਗਦਾ ਸੀ ਆਲੇ ਦੁਆਲੇ ਪਿੰਡਾਂ 'ਚ? ਪੀੜੀ ਜਾਂਦੇ ਸੀ। ਕੋਈ ਆਪਸ 'ਚ ਲੜਾਈ ਝਗੜਾ ਤੇ ਨਹੀਂ ਸੀ ਇਹ ਸਿੱਖਾਂ ਮੁਸਲਮਾਨਾਂ ਦਾ? ਨਾ ਕੋਈ ਐਸਾ ਲੜਾਈ ਨਹੀਂ ਸੀ, ਝਗੜਾ ਨਹੀਂ ਸੀ। ਅੱਛਾ ਬਜ਼ੁਰਗੋ, ਤੁਹਾਡਾ ਇਹਨਾਂ ਦੇ ਨਾਲ ਆਉਣ ਜਾਣ ਹੁੰਦਾ ਸੀ ਸ਼ਾਦੀਆਂ ਵਿਆਹਾਂ 'ਚ? ਆਹੋ, ਹੁੰਦਾ ਸੀ। ਅੱਛਾ, ਆਉਂਦੇ ਜਾਂਦੇ ਸੀ। ਹਾਂ। ਕੋਈ ਵਿਆਹ ਯਾਦ ਆ, ਕੋਈ ਵੇਖਿਆ ਵਿਆਹ ਇਹਨਾਂ ਦਾ ਤੁਸੀਂ? ਵਿਆਹ ਪਿੰਡ ਦੇ ਜਿਹੜੇ ਹੁੰਦੇ ਸਨ ਉਹ ਵੇਖਦੇ ਸਨ। ਹਾਂ। ਅੱਛਾ, ਵੇਖਦੇ ਹੁੰਦੇ ਸੀ। ਹਾਂ। ਤੇ ਸਕੂਲ ਵੀ ਹੁੰਦਾ ਸੀ ਪਿੰਡ ਦੇ ਵਿੱਚ ਉਦੋਂ? ਸਕੂਲ ਕੋਈ ਨਹੀਂ ਸੀ। ਕਿੱਥੇ ਪੜ੍ਹਨ ਜਾਂਦੇ ਸੀ? ਨਹੀਂ ਹੁੰਦਾ। ਵੀ ਨਹੀਂ ਹੁੰਦਾ ਸੀ। ਹਾਂ। ਸਹੀ ਹੋ ਗਿਆ। ਤੁਹਾਡਾ ਉਦੋਂ ਦਾ ਕੋਈ ਬੇਲੀ ਯਾਰ ਜਿਹਦਾ ਨਾਂ ਯਾਦ ਹੋਵੇ ਤੁਹਾਨੂੰ? ਕੋਈ ਨਹੀਂ। ਜਿਨ੍ਹਾਂ ਨਾਲ ਖੇਲਦੇ ਸੀ ਤੁਸੀਂ? ਕੋਈ ਯਾਦ ਨਹੀਂ। ਨਾ ਜਿਨ੍ਹਾਂ ਦੇ ਤੁਹਾਨੂੰ ਦੱਸੇ ਨਾ ਕਿ ਉਹ ਸਾਰੇ ਸਮਝੋ ਬੇਲੀ ਆ ਰਹੀ ਸਨ। ਨਹੀਂ, ਤੁਹਾਡੀ ਉਮਰ ਦੇ ਜਿਹੜੇ ਸਨ? ਨਹੀਂ, ਸਾਡੀ ਉਮਰ ਦੇ ਜਿਹੜੇ ਸਨ ਉਹਨਾਂ ਦਾ ਸਾਨੂੰ ਨਹੀਂ ਹੋਣੀ ਕੀਤਾ। ਅੱਛਾ, ਉਹਨਾਂ ਦਾ ਨਾਂ ਨਹੀਂ ਯਾਦ। ਗੁਰਦੁਆਰਾ ਜਿਹੜਾ ਇਹਨਾਂ ਦਾ ਹੁੰਦਾ ਤੁਸੀਂ ਦੱਸਿਆ, ਪੱਕਾ ਹੁੰਦਾ ਸੀ ਕਿ ਕੱਚਾ ਹੁੰਦਾ ਸੀ? ਪੱਕਾ। ਪੱਕਾ ਸੀ। ਹਾਂ। ਕਿਹੜੇ ਪੰਨੇ ਸੀ ਗੁਰਦੁਆਰਾ? ਚੜ੍ਹਦੇ ਬੰਨੇ। ਚੜ੍ਹਦੇ ਬੰਨੇ। ਘਰ ਇੱਥੇ ਪਿੰਡ ਦੇ ਵਿੱਚ ਕਿਹਦਾ ਵਧੀਆ ਪੱਕਾ ਬਣਿਆ ਸੀ? ਪੱਕਾ ਉਜਾਗਰ ਦਾ ਸੀ। ਆ ਬੈਠਕ ਹੀ ਸੀ। ਬੈਠਕ ਹੀ ਸੀ ਪੱਕੀ, ਇੱਕ ਹੋਰ ਕੋਈ ਪੱਕਾ ਨਹੀਂ। ਉਹਦੀ ਬੈਠਕ ਹੀ ਸੀ ਪੱਕਾ। ਅੱਛਾ, ਪੱਕੀ ਸੀ ਬੈਠਕ। ਸਭ ਕੱਚੇ ਸਨ। ਪਿੰਡ ਦੇ ਵਿੱਚ ਵੀ ਖੂਹੀਆਂ ਹੋਣੀਆਂ ਪਾਣੀ ਪੀਣ ਵਾਲੀਆਂ? ਹਾਂ। ਉਹ ਕਿਹੜੇ ਕਿਹੜੇ ਬੰਨੇ ਸੀ? ਉਹ ਇੱਕ ਮਸੀਤੇ ਸੀ ਨਾ ਖੂਹੀ, ਉੱਥੋਂ ਹੀ ਹਿੰਦੂ ਮੁਸਲਮਾਨ ਭਰਦੇ ਸਨ ਪਾਣੀ। ਅੱਛਾ, ਉਹਨਾਂ ਦੀ ਅੱਡਰੀ ਚ ਰੱਖੜੀ ਲੱਗੀ ਸੀ, ਸਾਡੀ ਅੱਡਰੀ। ਸਹੀ ਹੋ ਗਿਆ। ਉਹਨਾਂ ਦਾ ਲਾ ਬੋਕਾ ਅੱਡਰਾ ਸੀ, ਸਾਡਾ ਅੱਡਰਾ। ਅੱਛਾ, ਜਦੋਂ ਪਾਣੀ ਉੱਥੋਂ ਹੀ ਪੈਂਦੇ ਸਨ। ਤੇ ਸਾਈਆਂ ਦੀ ਅੱਡਰੀ ਸੀ। ਅੱਛਾ, ਉਹਨਾਂ ਦੀ ਰਹਿਦਾ ਸੀ। ਹਾਂ। ਅੱਛਾ ਬਾਬਾ ਜੀ, ਇੱਥੇ ਜਦੋਂ ਈਦ ਆਉਂਦੀ ਸੀ, ਵੱਡੀ ਈਦ, ਹਾਂ। ਉਦੋਂ ਕੁਰਬਾਨੀ ਦੇ ਕੀ ਕੁਛ ਕਰਦੇ ਹੁੰਦੇ ਸੀ ਲਾਲ? ਬੱਕਰੀ ਕਰ, ਛਤਰੀ ਕਰ। ਦੂਸਰੇ ਵੱਡੇ ਉੱਤੇ ਪਾਬੰਦੀ ਸੀ? ਵੱਡੇ ਤੇ ਪਾਬੰਦੀ ਸੀ। ਸਹੀ ਉਹ ਹੋ ਆਂਦੇ ਸਨ ਸਾਡੀ ਇਹ ਸਹੁੰ ਇਹ ਤੋਂ ਬੁਲਾਈ ਲਓ। ਉਹ ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ ਹੈ, ਉਹ ਲੋਕ ਇੱਥੋਂ ਕਿਸ ਤਰ੍ਹਾਂ ਗਏ, ਕੀ ਕੁਛ ਹੋਇਆ ਇੱਥੇ? ਉਹ ਇਸ ਤਰ੍ਹਾਂ ਗਏ ਨਾ, ਰਾਤੀ ਆਖਣ ਲੱਗੇ ਬਸ ਅਸੀਂ ਜਾਣਾ ਹੈ, ਕੋਈ ਸਾਡੀਆਂ ਚੀਜ਼ਾਂ ਮਾਨਤਾ ਰੱਖ ਲਓ। ਅੱਛਾ। ਅਸਾਂ ਆਖਿਆ ਸਾ ਨਹੀਂ ਰੱਖਣੀਆਂ। ਸਬੁਰਦ ਖੁਦਾ ਛੱਡ ਜਾਓ। ਅੱਛਾ। ਨਿੰਦਰੇ ਮਾਰ ਕੇ ਤੇ ਰਾਤੋਂ ਰਾਤ ਨਿਕਲ ਗਏ। ਅੱਛਾ, ਚੰਦਰੇ ਮਾਰ ਕੇ? ਹਾਂ। ਦਿਨੇ ਆ ਪਏ ਨਾਰੋਂ ਲਾਂਦੇ ਦੇ ਮੁਸਲਮਾਨ, ਉਹਨਾਂ ਆਣ ਕੇ ਤੇ ਤਾੜ ਫਾੜ ਕਰਕੇ ਤੇ ਲੁੱਟ ਮਾਰੀ ਕਰ ਦਿੱਤੀ। ਮਾਲ ਡੰਗਰ ਵੀ ਲੈ ਗਏ। ਮਾਲ ਡੰਗਰ ਵੀ ਲੈ ਗਏ ਤੇ। ਅੱਛਾ, ਲੈ ਗਏ ਸਨ। ਹਾਂ। ਇਸ ਪਿੰਡ ਦੇ ਵਿੱਚ ਕੋਈ ਜੱਥਾ ਉਸ ਵੇਲੇ ਜਦੋਂ ਰਹਿੰਦੇ ਸੀ ਉਦੋਂ ਜੱਥਾ ਤਾਂ ਨਹੀਂ ਪਿਆ ਕੋਈ? ਨਾ। ਸਹੀ ਸਲਾਮਤ ਗਏ ਨੇ ਇੱਥੋਂ? ਸਹੀ ਸਲਾਮ। ਇੱਥੋਂ ਨਾ ਬਲਕਿ ਉਜਾਗਰ ਮਗਰੋਂ ਆਣ ਕੇ ਦੌਲਤ ਲਗਿਆ ਆਪਣੀ ਪਟ ਕੇ। ਅੱਛਾ। ਪੱਟ ਕੇ ਉਹ ਜਿਹੜੇ ਚੜਦੇ ਜਾਮਨੂਆਂ ਥੱਲੇ ਘੋੜੀਆਂ ਨਾਲ ਆਈਆਂ ਸਨ, ਉਹਨਾਂ ਆਖਿਆ ਜਾਂਦੇ ਆ। ਆਖਿਆ ਨਾ, ਮੇਰੇ ਪਿੰਡ ਦੇ ਕਿਸੇ ਬੰਦੇ ਨਾਲ ਤੁਸੀਂ ਬੇਇੱਜ਼ਤੀ ਕਰੋਗੇ। ਅੱਛਾ। ਮੈਂ ਨਹੀਂ ਜਾਣ ਦੇਣਾ। ਉਹਨਾਂ ਆਖਿਆ ਜੇ ਤੈਨੂੰ ਮਾਰ ਛੱਡਿਓ ਨੇ, ਮੁੜ ਜੋ ਮਰਜ਼ੀ ਕਰ ਰਿਹਾ ਜੇ ਮੈਨੂੰ ਮਾਰ ਛੱਡਿਓ ਨੇ। ਅੱਛਾ। ਉਹ ਇਕੱਲਾ ਹੀ ਆਇਆ ਸੀ।
ਜਦੋਂ ਇੱਥੋਂ ਇੰਡੀਆ ਚਲਾ ਗਿਆ ਸੀ ਉਸ ਤੋਂ ਬਾਅਦ ਆਇਆ ਸੀ? ਕੰਪ ਲੱਗਾ ਸੀ ਨਾ, ਅੱਛਾ ਕੈਂਪ ਚੋਂ? ਕੰਪ ਚੋਂ ਆਇਆ ਸੀ। ਕੈਂਪ ਇਹਨਾਂ ਦਾ ਕਿੱਥੇ ਲੱਗਾ ਸੀ? ਚੂੜਕਾ ਨੇ। ਅੱਛਾ ਵੀ ਚੂੜਕਾਣੇ ਗਏ ਸੀ। ਹਾਂ ਸਹੀ ਹੋ ਗਿਆ। ਅੱਛਾ ਜਦੋਂ ਬਾਬਾ ਜੀ ਫਿਰ ਉਹ ਲੈਣ ਆਇਆ ਆਪਣਾ ਮਾਲ ਉੱਥੋਂ ਚੂੜਕਾਣਿਓ, ਉਦੋਂ ਕੁਝ ਕਿਹਾ ਕਿਸੇ ਪਿੰਡ ਵਾਲਿਆਂ ਨੇ ਜਾਂ ਆਲੇ ਦੁਆਲੇ ਪਿੰਡ ਕੋਈ ਵਾਲਿਆਂ ਨਹੀਂ ਨੇ? ਕਿਹਾ। ਬਲਕਿ ਸਾਡਿਆਂ ਵਡੇਰਿਆਂ ਨੂੰ ਉਠਾਇਆ ਸਾਸੂ ਆਣ ਕੇ, ਉਹਨੇ ਹੀ ਪੱਟ ਕੇ ਦਿੱਤਾ। ਅੱਛਾ ਉਹਨਾਂ ਨੇ ਪੱਟ ਕੇ ਦਿੱਤਾ। ਵਾਹ ਜੀ ਵਾਹ। ਅੱਛਾ ਫਿਰ ਇੱਥੋਂ ਚਲੇ ਗਏ, ਜਦੋਂ ਚਲੇ ਗਏ ਨੇ ਉਸ ਤੋਂ ਬਾਅਦ ਫਿਰ ਉਹ ਲੋਕ ਆਏ। ਜਾਗਰ ਦੇ ਮੁੰਡੇ ਨਾਲ ਦਲੇਬੂ ਨਹੀਂ ਸੀ ਵੱਡੇ, ਦਲੇਬੂ ਆਂਦੇ ਸਨ। ਉਜਾਗਰ ਦੇ ਮੁੰਡੇ ਨੂੰ? ਵੱਡਾ ਮੁੰਡਾ ਸੀ ਉਹਨਾਂ ਦਾ? ਅੱਛਾ ਅੱਛਾ ਅੱਛਾ। ਉਹਦੇ ਹਾਲ ਸਨ ਨਾ 5-4, ਉਹਨੂੰ ਗਬਾ ਗਬਾ ਆਂਦੇ ਸਨ। ਉਹ ਆਂਦਾ ਮੇਰਾ ਗੋਰਾ ਢੱਗਾ ਹੈ, ਉਹਨੂੰ ਗਬਾ ਗਬਾ ਛੱਡਦੇ ਸਨ। ਅੱਛਾ 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 ਸਹੀ ਹੋ ਗਿਆ। ਅੱਛਾ ਬਾਬਾ ਜੀ ਉਹ ਲੋਕ ਇੱਥੋਂ ਚਲੇ ਗਏ, ਉਹ ਮੁੜ ਕੇ ਦੁਬਾਰਾ 47 ਤੋਂ ਬਾਅਦ ਉਹਨਾਂ ਵਿੱਚੋਂ ਕੋਈ ਪਿੰਡ ਵੇਖਣ ਆਇਆ? ਨਹੀਂ, ਉਹ ਵੇਖਣ ਇੰਜ ਨਹੀਂ ਨਾ ਆਇਆ। ਇੱਥੇ ਮਾਈਆਂ ਸਨ ਦੋ ਤਰ੍ਹਾਂ, ਇੱਕ ਖੱਤਰੀਆਂ ਦੀ, 2 ਸਿੱਖਾਂ ਦੀਆਂ। ਅੱਛਾ ਉਹ ਪਿੰਡ ਦੇ ਛੂਜੇ ਬੰਦੇ ਪਏ, ਛੋਰ ਛਾਰ, ਹਾਂਜੀ, ਉਹਨਾਂ ਮਾਰ ਕੇ ਤੇ ਮਕਾਨ ਹੀ ਸੱਟ ਕੇ ਅੱਗ ਲਾ ਦਿੱਤੀ ਮਾਈਆਂ ਨੂੰ? ਮਾਈਆਂ ਨੂੰ। ਅੱਛਾ 2 ਸਿੱਖਾਂ ਦੀਆਂ ਤੇ ਖੱਤਰੀਆਂ ਦੀ ਮਾਈ ਸੀ। ਉਹ ਨਾਲ ਨਹੀਂ ਸੀ ਗਈਆਂ ਉਹਨਾਂ ਦੇ? ਉਹ ਜਾਣ ਜੋਗੀਆਂ ਨਹੀਂ ਸਨ। ਉਹ ਜਾਣ ਜੋਗੀਆਂ ਨਹੀਂ ਸਨ। ਅੱਛਾ ਬਹੁਤੀਆਂ ਵਡੇਰੀਆਂ ਸਨ। ਬਹੁਤੀਆਂ ਕਮਜ਼ੋਰ ਸਨ। ਉਹ ਮੁੰਡਾ ਆਗਰ ਦੀ ਇੱਕ ਮਾਂ ਸੀ ਵਿੱਚ। ਅੱਛਾ ਜਿਸਲੇ ਉਹ ਸੁਣੀਓ ਸੂ, ਉੱਥੇ ਹੀ ਆਉਣਾ ਜਾਣਾ ਸੀ, ਉਹ ਨਹੀਂ ਮੁੜ ਆਏ। ਓਏ ਹੋਏ ਇਹ ਮਾਰੀਆਂ ਲਾਮ ਦੇ ਪਿੰਡ ਵਾਲਿਆਂ ਨੇ ਆ ਕੇ ਜਿਹੜੇ ਲੁੱਟਣ ਆਏ ਸੀ? ਤੁਹਾਡੇ ਪਿੰਡ ਵਾਲਿਆਂ ਨੇ ਕੋਈ ਨੁਕਸਾਨ ਨਹੀਂ ਕੀਤਾ ਉਹਨਾਂ ਦਾ? ਨਾ, ਸਹੀ। ਸਾਡੇ ਪਿੰਡ ਵਾਲਿਆਂ ਇੱਥੇ ਇੱਕ ਸਿੱਖ ਮਾਰਿਆ ਸੀ ਖੱਤਰੀ, ਉਹ ਵੀ ਦੱਸਿਆ ਬਈ ਕਮਾਦੇ ਵੜਿਆ ਜੇ, ਉਹ ਵੀ ਲਾਮ ਦੇ ਮਾਰ ਗਏ। ਅੱਛਾ ਇੱਕ ਮਰੀਚਾ ਜੈਤਕੀ ਜਾ ਕੇ ਉਹ ਆਪਣੇ ਮਾਲ ਲੈਣ ਗਿਆ। ਅੱਛਾ ਲੰਬਰਾਂ ਚੋਂ ਚੇਤੂ ਗਿਆ ਚੋਂ, ਉਹਨੂੰ ਵੀ ਧੋਖੇ ਨਾਲ ਮਾਰੇ ਉਹਨੇ। ਅੱਛਾ ਉਹਦੇ ਕੋਲ ਸੀ ਬਲਮ, ਤੇ ਉਹ ਇੱਕ ਉਹਦਾ ਯਾਰ ਸੀ ਲੁੰਗਾ। ਅੱਛਾ ਉਹ ਆਂਦਾ ਵਿਖਾ ਚੇਤਾ ਸਿੰਘਾ। ਲੁੰਗਾ ਮੁਸਲਮਾਨ ਸੀ? ਲੰਗਾ ਮੁਸਲਮਾਨ ਸੀ। ਅੱਛਾ ਜੈਲ ਕਿਆਂ ਦਾ। ਅੱਛਾ ਯਾਰ ਬੇਲੀ ਸਨ। ਉਹ ਖਾਸ ਸੀ ਸਾਡਾ ਰਾਹ ਤੇ ਪਿੰਡ, ਸਾਨੂੰ ਵੀ ਬਣਵਾਉਣੀਆਂ ਪੈਣੀਆਂ ਨੇ। ਉਹਦੇ ਹੱਥੇ ਜਿਹੀ ਦੂਜੇ ਮਗਰੋਂ ਵਾਰਾ ਕਰ ਦਿੱਤੀਆਂ, ਵਾਰ ਕਰ ਦਿੱਤੀ। ਅੱਛਾ ਮਾਰ ਛੱਡਿਆ ਉਹਨੂੰ? ਮਾਰ ਛੱਡਿਆ ਉਹਨੂੰ, ਧੋਖੇ ਨਾਲ ਹੀ ਮਾਰਿਆ ਨਾ? ਧੋਖੇ ਨਾਲ ਮਾਰਿਆ। ਨਹੀਂ ਤੇ ਜ਼ਰੂਰਤ ਨਹੀਂ ਸੀ ਨਾ ਪੈਂਦੀ ਉਹਦੇ ਨੇੜੇ ਜਾਣ ਦੀ। ਤੁਹਾਡੇ ਪਿੰਡ ਦਾ ਕੋਈ ਭਲਵਾਨ ਵੀ ਹੋਇਆ ਉਸ ਵੇਲੇ ਮਸ਼ਹੂਰ ਕੋਈ? ਹਾਂ। ਕੀ ਨਾਂ ਸੀ ਉਹਦਾ? ਉਹਦਾ ਨਾਂ ਸੀ, ਵੇਖੋ ਬੜੇ ਭਲਵਾਨ ਸਾਡੇ ਪਿੰਡ ਨੂੰ ਹਰਾਇਆ ਕਿਸੇ ਨੇ। ਨਹੀਂ ਭਲਵਾਨ ਕਿਹੜਾ ਕਿਹੜੇ ਸਨ? ਕਪੂਰੇ ਦੇ ਭਰਾ ਦੇ ਨਾਂ ਕੀ ਸੀ? ਕਪੂਰਾ ਵੀ ਭਲਵਾਨ ਸੀ। ਅੱਛਾ ਹੋਰ ਵੀ ਐਸਾ ਨੇ ਇੱਕ ਦੋ। ਅੱਛਾ ਹੋਰ ਵੀ ਆਏ ਸਨ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਵੀਡੀਓ ਤੁਹਾਡੀ ਇੰਡੀਆ ਤੱਕ ਜਾਣੀ ਹੈ। ਉਹ ਲੋਕ ਵੇਖਣਗੇ ਜਿਹੜੇ ਇੱਥੋਂ ਗਏ ਨੇ, ਉਹਨਾਂ ਦੇ ਖਾਨਦਾਨ ਵਾਲੇ ਵੇਖਣਗੇ। ਅੱਛਾ ਕੋਈ ਸੁਨਾਹ ਦੇਣਾ ਹੋਵੇ ਉਹਨਾਂ ਨੂੰ ਕਿ ਬਈ ਕੋਈ ਖੱਤ ਪੱਤਰ ਨਹੀਂ ਭੇਜਿਆ, ਕੋਈ ਸੁਨਾਹ ਦੇਣਾ ਤਾਂ ਦੇ ਸਕਦੇ ਹੋ। ਖੱਤ ਉਹਨਾਂ ਨੂੰ ਆਖੀ ਕਰ ਲੈਣਾ। ਹੁਣ ਖੱਤਾਂ ਦਾ ਜ਼ਮਾਨਾ ਮੁੱਕ ਗਿਆ, ਹੁਣ ਤੇ ਮੋਬਾਈਲਾਂ ਦੇ ਉੱਤੇ ਮੋਬਾਈਲ ਤੇ ਆ ਜਾਣਾ, ਵੀਡੀਓ ਕਾਲ ਬੰਦਾ ਗੱਲ ਕਰ ਲੈਂਦਾ। ਗੱਲ ਕਰਨ ਦਿਲ ਕਰਦਾ? ਗੱਲ ਕਰਨ ਤੇ ਦਿਲ ਕਰਦਾ। ਕੋਈ ਉਹਨਾਂ ਦੇ ਵਡੇਰਿਆਂ ਦੀ ਨਸਲ ਦਾ ਹੋਵੇ, ਸਮਝਦਾ ਹੋਵੇ ਗੱਲ ਨੂੰ, ਹਾਂਜੀ, ਤੇ ਉਹਦੇ ਨਾਲ ਗੱਲ ਕਰਾਂਗੇ ਜ਼ਰੂਰ। ਵਾਹ ਜੀ ਵਾਹ। ਤੁਹਾਡਾ ਕਿਹੜੇ ਨਾਲ ਜ਼ਿਆਦਾ ਪੀਸ ਸੀ? ਕਿਹੜੇ ਸਿੱਖਾਂ ਨਾਲ ਜ਼ਿਆਦਾ ਪੀਸ ਸੀ? ਸਾਰਿਆਂ ਨਾਲ ਹੀ ਪੀਸ ਸੀ, ਪਰ ਸਾਰਿਆਂ ਨਾਲ ਬਹੁਤਾ ਜਿਹੜਾ ਸੀ ਨਾ ਉਜਾਗਰ। ਅੱਛਾ ਉਹਦੇ ਨਾਲ ਸੀ। ਉਹਦਾ ਸੀ। ਅੱਛਾ ਉਹਦੇ ਨਾਲ ਸੀ। ਉਹ ਇੰਜ ਸੀ ਨਾ, ਉਹਦੀ ਮਾਂ ਸੀ ਉਦੋਵਾਲੀ ਦੀ, ਇੱਥੇ ਪਿੰਡ ਉਦੋਵਾਲੀ, ਤੇ ਅਸੀਂ ਵੀ ਉਦੋਵਾਲੀ ਦੇ। ਅੱਛਾ
ਉੱਥੋਂ ਸਾਡੇ ਵਡੇਰੇ ਨੂੰ ਦਿੱਤਾ ਪਿਓ ਬਿਆ ਸਾਡੇ ਨੂੰ ਕਾੜਾ ਦੇ ਆ ਸਿਆਲ। ਅੱਛਾ। ਉਹ ਸਾਡੇ ਕੋਰਾ ਪਰਾ ਕੀਤੀ, ਉਹਦੀ ਧੌਣ ਮਰੋੜ ਕੇ ਉੱਥੋਂ ਸੁੱਟਾਇਆ ਤੇ ਆਪ ਇੱਥੇ ਆ ਗਿਆ। ਅੱਛਾ। ਤੇ ਉਹ ਸਾਡਿਆਂ ਵਡੇਰਿਆਂ ਨੂੰ ਭਰਾ ਸਮਝਦੀ ਸੀ। ਵਾਹ ਜੀ ਵਾਹ। ਹਾਂ। ਉਹ ਜਿਹੜਾ ਕੋਈ ਕਾਰੋਬਾਰ ਜਿਨਸ ਦਾ ਜਾਂ ਕੋਈ ਕੁਝ ਹੁੰਦਾ ਸੀ ਨਾ, ਉਹ ਜਦ ਤੱਕ ਸਾਡੇ ਵਡੇਰੇ ਬਾਪ ਹੀ ਨਹੀਂ ਸਨ ਹੁੰਦੇ ਸੀ ਵੀ ਉਹ ਨਹੀਂ ਕਰਨਾ। ਅੱਛਾ, ਤੁਹਾਨੂੰ ਇਖਤਿਆਰ ਦਿੱਤਾ ਹੁੰਦਾ ਸੀ ਉਹਨਾਂ ਨੇ। ਹਾਂ। ਭਰਾ ਬਣੇ ਹੋਣੇ ਨਾ ਤੁਹਾਡੇ ਬਾਪ ਸਾਹਿਬ। ਸਹੀ ਹੋ ਗਿਆ, ਸਹੀ ਹੋ ਗਿਆ। ਚਲੋ ਜੀ, ਉਹ ਵੇਖਣਗੇ ਇਨਸ਼ਾਅੱਲਾ, ਤੁਹਾਡਾ ਰਾਬਤਾ ਕਰਾਉਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਦੇ ਨਾਲ। ਇੱਥੇ ਜਿਹੜੇ ਖੱਤਰੀ ਰਹਿੰਦੇ ਸੀ ਉਹਨਾਂ ਦੇ ਨਾਂ ਦੱਸ ਦਿਓ ਕੀ ਕੀ ਸਨ। ਇੱਕ ਦਾ ਸੀ ਨਾਂ ਰਲੇਸ਼ਾ ਨਾਮ। ਅੱਛਾ। ਇਹ ਨਾਂ ਸਨ। ਇਹ ਨਾਂ ਸਨ। ਤੇ ਇੱਕ ਦੇ ਨਾਂ ਸੀ ਚਿਮਨੂ। ਇੱਕ ਦੇ ਨਾਂ ਸੀ ਜੌਣਾ। ਅੱਛਾ, ਜੌਣਾ। ਤੁਹਾਡੇ ਆਲੇ ਵਾਲੇ ਪਿੰਡਾਂ ਦੇ ਵਿੱਚ ਜ਼ੈਲਦਾਰੀ ਵੀ ਸੀ ਕਿਸੇ ਕੋਲ? ਜ਼ੈਲਦਾਰੀ ਇਹ ਸੀ ਕਿ ਆ ਲਵੇਰੀ। ਅੱਛਾ। ਹਾਂ। ਉਹ ਕੀ ਨਾਂ ਸੀ ਸਿੱਖ ਦਾ ਜਿਹਦੇ ਕੋਲ ਜ਼ੈਲਦਾਰੀ ਸੀ? ਉਹ ਸਿੱਖ ਨਹੀਂ ਸੀ, ਉਹ ਮੁਸਲਮਾਨ ਸੀ, ਵਿਰਕ ਸੀ। ਅੱਛਾ, ਵਿਰਕ ਸੀ। ਹਾਂ। ਕੀ ਨਾਂ ਸੀ ਉਹਨਾਂ ਦਾ? ਉਹਦਾ ਨਾਂ ਸੀ ਗੁਲਾਮ ਦਸਤਗੀਰ। ਅੱਛਾ, ਗੁਲਾਮ ਦਸਤਗੀਰ। ਹਾਂ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਇੱਥੇ ਦੁਕਾਨਾਂ ਵੀ ਕਰਦੇ ਸਨ ਹਿੰਦੂ ਜਿਹੜੇ ਨੇ ਖੱਤਰੀ? ਦੁਕਾਨਾਂ ਐਸਾ ਨਹੀਂ ਖੱਤਰੀਆਂ ਕਿੰਨੀਆਂ ਕੁ ਦੁਕਾਨਾਂ ਸੀ ਪਿੰਡ ਦੇ ਵਿੱਚ ਉਦੋਂ? ਦੋ ਤਰਾਏ ਸਨ। ਤਿੰਨ ਚਾਰ ਦੁਕਾਨਾਂ। ਅੱਛਾ, 3-4 ਦੁਕਾਨਾਂ ਸੀ। ਖੱਤਰੀਆਂ ਵਿੱਚ ਵੀ ਕੋਈ ਨਹੀਂ ਮੁੜ ਕੇ ਆਇਆ? ਨਾ। ਇਹਨਾਂ ਦਾ ਕੋਈ ਪੁਰਾਣਾ ਘਰ ਮੌਜੂਦ ਹੈ ਇਸ ਟਾਈਮ ਪਿੰਡ ਦੇ ਵਿੱਚ, ਕੋਈ ਜਿਹੜਾ ਪੁਰਾਣੀ ਹਾਲਤ 'ਚ ਹੋਵੇ? ਨਾ ਨਾ, ਸਭ ਨਵੇਂ ਛੱਤੇ ਗਏ। ਅੱਛਾ, ਸਭ ਨਵੇਂ ਛੱਤੇ ਗਏ। ਹੁਣ ਇਸ ਪਿੰਡ ਦੇ ਵਿੱਚ ਕਿਹੜੀ ਕਿਹੜੀ ਬਰਾਦਰੀ ਰਹਿੰਦੀ ਹੈ? ਇਹਦੇ ਜੀ ਉਹ ਰਹਿੰਦੇ ਨੇ ਰਾਜਪੂਤ, ਤੇਲੀ। ਅੱਛਾ। ਜਲਾਏ ਜਿਹੜੇ ਉਤਰੋਂ ਆਏ ਨੇ। ਅੱਛਾ। ਤੇ ਇੱਥੇ ਅਗਲੇ ਜਿਹੜੇ ਨੇ ਉਹ ਵੀ ਕੋਈ ਇੱਕ ਦੋ ਘਰ ਜਲਾਇਆ ਦਾ। ਸਾਡੀ ਬਲਾਦਰੀ ਦੇ ਨੇ 10-12 ਘਰ। ਅੱਛਾ। ਤੇ ਰਾਈ ਨੇ ਮੋਚੀਆਂ ਦਾ ਘਰ ਇਸ ਤਰ੍ਹਾਂ ਕਰ। ਤੇ ਈਸਾਈ ਵੀ ਹੈ ਨੇ? ਪੁਰਾਣੇ। ਸਹੀ ਹੋ ਗਿਆ। ਬਾਬਾ ਜੀ ਨੂੰ ਮੇਰਾ ਸਲਾਮ ਜੀ, ਸਤਿ ਸ੍ਰੀ ਅਕਾਲ ਕਹੋ। ਇਹ ਜੀ ਤੁਹਾਡੇ ਹੀ ਗੱਲ ਕਰਵਾਉਂਦੇ ਆ, ਤੁਸੀਂ ਫਿਰ ਆਪ ਹੀ ਕਹੋ ਉਹਨਾਂ ਨੂੰ। ਹੈਲੋ ਜੀ ਬਾਬਾ ਜੀ, ਗੱਲ ਕਰੋ, ਤੁਹਾਡੇ ਪਿੰਡ ਦੇ ਨੇ। ਹੈਲੋ ਹੈਲੋ। ਹਾਂਜੀ, ਸਲਾਮ ਜੀ, ਸਲਾਮ। ਸਲਾਮ ਹੈ ਜੀ। ਹੋਰ ਸੁਣਾਓ ਜੀ? ਤੁਸੀਂ ਸੁਣਾਓ? ਖੈਰ ਹੈ ਬੜੀ। ਤੁਸੀਂ ਆਪਣੇ ਦਿਓ ਗੱਲ। ਤੁਸੀਂ ਕਿਤੇ ਕੋਈ ਭਰਾ ਹੋ ਜਾਂ ਬੜੀ ਖੁਸ਼ੀ ਹੁੰਦੀ ਹੈ ਮਿਲ ਕੇ। ਤੁਸੀਂ ਮੇਰੇ ਨਾਨਕਿਆਂ ਦੇ ਪਿੰਡ ਦੇ ਹੈਗੇ ਹੋ, ਮੇਰੇ ਭਰਾ ਹੋ, ਮੇਰੇ ਬਜ਼ੁਰਗ ਹੋ। ਅੱਛਾ ਜੀ, ਬੜੀ ਅੱਲਾ ਦੀ ਕਰਮ ਨਵਾਜ਼ੀ ਹੈ ਤੁਹਾਡੇ ਤੇ ਵੀ। ਹਾਂਜੀ। ਬੜਾ ਸੋਹਣਾ ਟਾਈਮ ਟੱਪ ਗਿਆ ਜਿਹੜਾ ਸੰਨ 47 ਤੱਕ ਟੱਪਿਆ ਵੇ। ਅੱਛਾ, ਤੁਹਾਡੀ ਸਿਹਤ ਠੀਕ ਰਹਿੰਦੀ ਹੈ? ਆਹੋ ਜੀ, ਸਿਹਤ ਮੁੜ ਹੁਣ ਵੇਖਣਾ ਇੰਨੀ ਉਮਰ ਹੋ ਗਈ ਏ ਤੇ ਸਿਹਤ ਹੁਣ ਮੁੜ। ਕਿੰਨੀ ਉਮਰ ਹੋ ਗਈ ਤੁਹਾਡੀ? ਸਾਡੀ ਉਮਰ ਕੋਈ ਹੋ ਗਈ ਹੈ 90-95 ਤੇ ਹੋਵੇ ਜੀ। ਕੋਈ 90 ਤੋਂ ਉੱਤੇ ਹੀ ਹੋ ਗਈ ਹੈ। ਠੀਕ ਹੈ। ਤੇ ਦੱਸੋ ਕੁਝ ਸਾਡੇ ਬਜ਼ੁਰਗਾਂ ਦੇ ਬਾਰੇ ਤੁਸੀਂ ਜਾਣਦੇ ਹੋ ਕੁਝ? ਜਿਨ੍ਹਾਂ ਨੇ ਖੜਾਤ ਲਾਈ ਹੁੰਦੀ ਸੀ। ਜਾਣਦੇ ਹਾਂ ਜੀ। ਚੰਗੇ ਬੰਦੇ ਸਨ, ਚੰਗਾ ਕੰਮ ਕਰਦੇ ਸਨ, ਚੰਗਾ ਤਾਮਣ ਸੀ ਉਹਨਾਂ ਦੇ ਬੰਦਿਆਂ ਨਾਲ। ਹਾਂਜੀ। ਚੰਗੇ ਸਨ ਜੀ। ਨਹੀਂ, ਤੁਸੀਂ ਕਿਹਨਾਂ ਨੂੰ ਜਾਣਦੇ ਹੋ ਉਹਨਾਂ ਵਿੱਚੋਂ ਬਜ਼ੁਰਗੋ? ਦੱਸੋ ਉਹਨਾਂ ਨੂੰ। ਸੰਤਾ ਸਿੰਘ ਨੂੰ ਜਾਣਦੇ ਆ। ਹਾਂ, ਸੰਤਾ ਸਿੰਘ ਮੇਰੇ ਨਾਨਾ ਜੀ ਦਾ ਨਾਮ ਹੈਗਾ ਸੀਗਾ। ਨਾਲਾ। ਹਾਂਜੀ। ਦੱਸੋ ਨਾ। ਆਹੋ ਜਿਹੜੇ ਖਰਾਸ ਵੀ ਲਾਇਆ ਸਾਨੇ ਆਟਾ ਪੀਣ ਵਾਲਾ। ਦੂਜਾ ਕੰਮ ਥੋੜਾ ਜਿਹਾ ਜਲਦੀ ਆ ਗਏ ਸੀ ਅੰਦਰੋਂ ਨਾ, 47 ਤੋਂ ਪਹਿਲਾਂ ਆ ਗਏ ਸੀ ਅੰਦਰੋਂ। ਆਹੋ, ਪਹਿਲਾਂ ਹੀ ਉੱਠ ਕੇ ਟੁਰ ਗਏ ਸਨ। ਹਾਂਜੀ, ਇੰਜਨ ਵੀ ਲਾਇਆ ਆਇਆ ਸੀ ਉੱਥੇ। ਹਾਂ। ਤੇ ਫਿਰ ਇੰਜਨ ਵੀ ਉਹ ਤੋਂ ਪੁੱਟ ਕੇ ਲੈ ਕੇ ਗਏ ਸੀ ਸੰਗਰੂਰ, ਜਾ ਕੇ ਲਗਾ ਦਿੱਤਾ ਉਹਨਾਂ ਨੇ ਫਿਰ। ਆਹੋ ਜੀ। ਅੱਛਾ। ਇਹ ਤੁਸੀਂ ਉੱਥੇ ਹੀ ਰਹਿੰਦੇ
ਉਹਨਾਂ ਦੇ ਮਕਾਨ ਵਿੱਚ ਕਿਤੇ ਨੇੜੇ ਤੇੜੇ ਹੀ? ਆਹੋ ਨੇੜੇ ਹੀ ਹੈ। ਅੱਛਾ ਅੱਛਾ ਅੱਛਾ। ਤੇ ਹੋਰ ਉਹਨਾਂ ਦੇ ਬਾਰੇ ਕੋਈ ਗੱਲ ਦੱਸੋ, ਉਹਨਾਂ ਦੇ ਬਾਰੇ ਤੁਸੀਂ। ਹੋਰ ਜਿੱਤ ਦੱਸੀ ਤੁਹਾਨੂੰ ਬਹੁਤ ਅੱਛੇ ਬੰਦੇ ਸਨ, ਬੜਾ ਤਾਮਣ ਕਰਦੇ ਸਨ, ਸਾਰਾ ਅੱਛਾ ਅੱਛਾ। ਖਰਾਸ ਵੀ ਲਾਇਆ ਸਨ, ਦੂਸਰਾ ਵੀ ਹੈਲਪਿੰਗ ਦਾ ਕੰਮ ਵੀ ਸਾਰਾ ਕਰਦੇ ਸਨ। ਹਾਂ, ਬਹੁਤ ਅੱਛੇ ਦਾ ਕੰਮ ਵੀ ਕਰਦੇ ਸੀ, ਬੜੇ ਅੱਛੇ ਕਾਰੀਗਰ ਦੀ ਲੱਕੜ ਦੇ ਉਹ। ਅਬ ਉਹਨਾਂ ਤੁਹਾਨੂੰ ਦੱਸਿਆ ਨਹੀਂ, ਮੈਂ ਬੜਾ ਉਹ ਫਿਰ ਅੰਦਰ ਜੀ ਉਹ ਆਂਦੇ ਜਾਂਦੇ ਰਹਿੰਦੇ ਸੀਗੇ ਨਾ ਉਦੋਂ ਤੇ ਪਾਰਟੀਸ਼ਨ ਨਹੀਂ ਸੀ ਹੋਇਆ, ਤੇ ਉਹ ਆਂਦੇ ਜਾਂਦੇ ਰਹਿੰਦੇ ਸੀ ਇੱਥੇ। ਉਹ ਇਸ ਪਿੰਡ ਦੇ ਜਿਹੜੇ ਤੁਹਾਡੇ ਮਾਮੇ ਸਨ ਉਹ ਹੁਣ ਕਿੱਥੇ ਨੇ ਇਸ ਟਾਈਮ? ਬਾਕੀ ਬੰਦੇ ਜਿਹੜੇ ਮਗਰ ਜੀ ਸੰਗਰੂਰ ਸੀ, ਸੰਗਰੂਰ ਦੇ ਵਿੱਚ ਉੱਥੇ ਸੈਟਲ ਹੋ ਗਏ ਸੀ ਆ ਕੇ। ਹਲਾ ਹਾਂਜੀ। ਤੇ ਜਿਹੜੇ ਮਗਰ ਵੇਖਣਾ ਉਹਨਾਂ ਦੇ ਬੱਚੇ ਪੋਤਰੇ ਪੁੱਤਰ ਨੇ, ਉਹ ਕਿਹੜੀ ਜਗ੍ਹਾ ਤੇ ਹੁਣ ਸਾਨੂੰ ਦੱਸੋ ਵੀ ਨਾ, ਇਹ ਵੀ ਕਿੱਥੇ ਨੇ? ਇਸ ਤਰ੍ਹਾਂ ਸੀ ਜੀ ਬਜ਼ੁਰਗੋ, ਉਹਨਾਂ ਦੀਆਂ 3 ਲੜਕੀਆਂ ਸੀਗੀਆਂ ਸੰਤਾ ਸਿੰਘ ਦੀਆਂ, ਤੇ 4 ਲੜਕੇ ਸੀਗੇ ਮੇਰੇ ਜਿਹੜੇ ਮਾਮੇ ਮੇਰੇ। ਤੇ ਉਹ ਮਾਮੇ ਤਾਂ ਸਾਰੇ ਗੁਜ਼ਰ ਗਏ, ਮਾਮੀਆਂ ਵੀ 3 ਗੁਜ਼ਰ ਗਈਆਂ, ਇੱਕੋ ਰਹਿ ਗਈ। ਇਹ ਫਿਰ ਸੰਗਰੂਰ ਪੜ੍ਹੇ ਲਿਖੇ ਸਾਰੇ। ਇਹ ਮੇਰੀ ਮਾਂ ਜਿਹੜੀ ਹੈਗੀ ਸੀ ਵਿਚਕਾਰਲੀ ਸੀਗੀ, ਮੇਰੀ ਮਾਂ ਤੋਂ ਇੱਕ ਵੱਡੀ ਭੈਣ ਸੀ, ਛੋਟੀ ਸੀ, ਉਹ ਵੀ ਗੁਜ਼ਰ ਗਈ। ਆਹੋ ਜੀ, ਬਹੁਤ ਜਲਦੀ ਗੁਜ਼ਰ ਗਈ, 8 ਸਾਲ ਦਾ ਜਦੋਂ ਗੁਜ਼ਰ ਗਈ ਮੇਰੀ ਮਾਂ। ਅੱਛਾ। ਤੇ ਅਸੀਂ ਸੰਗਰੂਰ ਤੋਂ ਕੋਈ ਮੁਰਾਦਾਬਾਦ ਚਲੇ ਗਿਆ, ਕੋਈ ਬੰਬੇ ਚਲੇ ਗਿਆ, ਇੱਕ ਦਿੱਲੀ ਆ ਗਿਆ। ਇਸ ਤਰ੍ਹਾਂ ਮੇਰੇ ਮਾਮੇ ਜਿਹੜੇ ਸੀ ਨਾ, ਉਹ ਹੈ। ਹੁਣ ਪਿੰਡ ਵੀ ਜੇ ਆਓ ਨਾ, ਕਿਸੇ ਚੱਕਰ ਲਾਓ, ਸਾਡਾ ਵੀ ਪਤਾ ਲੱਗੇ, ਸਾਡਾ ਵੀ ਵੇਖੋ ਤੇ ਅਸੀਂ ਤੁਹਾਨੂੰ ਵੇਖੀਏ। ਹੈ ਅੱਲਾ ਕਰੇਗਾ ਆਵਾਂਗੇ। ਮੈਨੂੰ ਤੇ ਬੜਾ ਯਾਦ ਆਂਦਾ, ਬਹੁਤ ਯਾਦ ਆਂਦਾ। ਮੇਰਾ ਨਾਨਾ ਨਾਨੀ ਗੱਲਾਂ ਕਰਦੇ ਹੁੰਦੇ ਸੀ, ਸੀਓ ਕੀ ਕਾਮੋ ਕੀ। ਹਾਂਜੀ। ਤੇ ਉਹਨਾਂ ਦੀਆਂ ਗੱਲਾਂ ਮੈਂ ਥੋੜੀਆਂ ਸੁਣਦਾ ਹੁੰਦਾ ਸੀਗਾ। ਉਦੋਂ ਮੇਰੀ ਉਮਰ ਜ਼ਿਆਦਾ ਨਹੀਂ ਸੀ ਇੰਨੀ, ਤੇ ਮੈਨੂੰ ਬੜਾ ਚੰਗਾ ਲੱਗਦਾ ਸੀ। ਫਿਰ ਮੈਂ ਇਹਨਾਂ ਭਾਈ ਸਾਹਿਬ ਰਾਣਾ ਸਾਹਿਬ ਨਾਲ ਰਾਬਤਾ ਕੀਤਾ। ਇਹਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਬਜ਼ੁਰਗਾਂ ਦੇ ਨਾਲ। ਮੈਂ ਕਿਹਾ ਬੜਾ ਚੰਗਾ ਲੱਗੇਗਾ ਤੁਹਾਨੂੰ, ਤੁਸੀਂ ਮੇਰੇ ਉਹਦੇ ਲਈ ਵੀ ਮਾਹੌਲ ਵੀ ਵੇਖਿਆ ਸੀ, ਸਭ ਕੁਝ ਵੇਖਿਆ ਸੀ। ਹੁਣ ਵੀ ਆਣ ਕੇ ਵੇਖੋ ਪਾਖੋ ਦੇ ਠੀਕ ਹੈ। ਤੇ ਹੋਰ ਜਿਹੜੇ ਬਹੁਤ ਹੀ ਇੱਥੋਂ ਜਿਹੜੇ ਗਏ ਨੇ ਸਾਡੇ ਲੱਗਦੇ ਲੈਂਦੇ ਜਾਂ ਭਰਾ, ਉਹ ਸਾਰੇ ਇੱਥੋਂ ਬੜੇ ਠੀਕ ਠਾਕ ਸਨ। ਸਾਡੇ ਨਾਲ ਤਾਮਣ ਸੀ ਉਹਨਾਂ ਦਾ, ਸਾਡਾ ਉਹਨਾਂ ਨਾਲ ਤਾਮਣ ਸੀ। ਨਹੀਂ ਬਜ਼ੁਰਗੋ, ਸਾਰਿਆਂ ਦਾ ਹੀ ਪਿਆਰ ਹੈਗਾ ਸੀਗਾ। ਬਸ ਉਹ ਥੋੜੀ ਜਿਹੀ 47 ਵਾਲੀ ਹਵਾ ਇਹੋ ਜਿਹੀ ਚੱਲੀ, ਪਤਾ ਨਹੀਂ ਕੀ ਹੋਇਆ ਤੁਹਾਨੂੰ, ਇਸ ਤਰ੍ਹਾਂ ਇੱਕ ਦੂਸਰੇ ਦੇ ਦੁਸ਼ਮਣ ਹੋ ਗਏ। ਤੇ ਸਾਡਾ ਤੇ ਉਹ ਗੱਲ ਇਹ ਹੈਗੀ ਨਾ ਕਿ ਅਸੀਂ ਤੇ, ਸਾਡਾ ਟੈਲੀਫੋਨ ਕਰਨ ਦਾ ਮਤਲਬ ਇਹ ਹੈਗਾ ਕਿ ਅਸੀਂ ਆਪਸ ਦੇ ਵਿੱਚ ਪਿਆਰ ਰੱਖੀਏ। ਅਸੀਂ ਪੰਜਾਬੀ ਆ, ਤੁਸੀਂ ਵੀ ਪੰਜਾਬੀ ਹੋ। ਇੱਕ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੈ ਨਾ, ਇੱਕ ਦੂਸਰੇ ਦੇ ਭਾਈ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਬਿਲਕੁਲ ਜੀ, ਸਮਝੀ ਹੈ। ਹਾਂ ਸਾਂਝੀ। ਤੇ ਸਾਡਾ ਤਾਂ ਬੜਾ ਅੱਛਾ ਕਲਚਰ ਹੈ ਸਾਡਾ, ਤੇ ਬੜੀ ਖੁਸ਼ੀ ਵੀ ਹੋਈ ਮੈਨੂੰ ਮਿਲ ਕੇ। ਤੁਹਾਡਾ ਨਾਂ ਕੀ? ਤੁਹਾਡਾ? ਮੇਰਾ ਨਾਮ ਨਜ਼ਰ ਮੁਹੰਮਦ। ਨਜ਼ਰ ਮੁਹੰਮਦ। ਨਜ਼ਰ ਮੁਹੰਮਦ। ਹਾਂਜੀ ਹਾਂਜੀ। ਤੁਸੀਂ ਚਲੋ, ਬੜਾ ਅੱਛਾ ਹੋਇਆ ਜੀ ਜਾਣਦੇ ਤੇ ਮੇਰੇ ਨਾਨਾ ਜੀ ਨੂੰ। ਹਾਂਜੀ ਹਾਂਜੀ, ਜਾਣਦੇ ਸਾਂ। ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਨਜ਼ਰ ਮੁਹੰਮਦ ਜੀ। ਤੇ ਮੈਂ ਤੇ ਦਿੱਲੀ 'ਚ ਰਹਿਣਾ। ਚਲੋ। ਤੇ ਮੈਂ ਬਾਬਾ ਜੀ ਪੁੱਛਦੇ ਸਨ ਕਿ ਉਜਾਗਰ ਸਿੰਘ ਵੀ ਇੱਥੇ ਹੁੰਦਾ ਸੀ ਲੰਬੜਦਾਰ, ਤੇ ਇਸ ਪਿੰਡ ਦੇ ਲੋਕ ਕਿੱਥੇ ਜਾ ਕੇ ਬੈਠੇ ਨੇ? ਥੋੜਾ ਬਹੁਤਾ ਰਾਣਾ ਜੀ ਪਤਾ ਹੋਵੇ ਨਾ, ਇੱਥੇ ਬੈਠੇ ਨੇ ਹਰਿਆਣੇ 'ਚ। ਬਾਕੀ ਜ਼ਿਆਦਾ ਲੋਕੀ ਗੁਜਰਾਂਵਾਲੇ ਦੇ ਹਰਿਆਣੇ ਸਾਈਡ ਜ਼ਿਆਦਾ ਬੈਠੇ ਨੇ। ਚਲੋ ਜੀ, ਇਨਸ਼ਾਅੱਲਾ ਇਹ ਵੀਡੀਓ ਦੇ ਥਰੂ ਪਤਾ ਲੱਗ ਜਾਏਗਾ ਕਿੱਥੇ ਬੈਠੇ ਨੇ। ਹਾਂ, ਲੱਗ ਜਾਏਗਾ ਪਤਾ, ਕੋਈ ਗੱਲ ਨਹੀਂ। ਹਾਂਜੀ। ਉਜਾਗਰ ਸਿੰਘ ਜੀ, ਉਜਾਗਰ ਸਿੰਘ। ਹਾਂਜੀ ਦੱਸੋ ਬਾਬਾ ਜੀ। ਉਜਾਗਰ ਸਿੰਘ, ਦਲੀਪ ਸਿੰਘ ਮੂਲਾ, ਹਜ਼ਾਰਾ, ਕਪੂਰਾ, ਕਿੰਨੇ ਕੁ ਤੁਹਾਨੂੰ ਦੱਸੀ ਜਾਈਏ, ਸਾਰਿਆਂ ਦਾ ਸਾਨੂੰ ਪਤਾ ਵੇ। ਅੱਛਾ। ਹਾਂ, ਹੋਰ ਦੱਸੋ ਕੋਈ ਗੱਲ, ਦੱਸੋ ਉਹਨਾਂ ਦੀ, ਤੁਸੀਂ ਗੱਲ ਦੱਸੋ ਕੋਈ ਜੀ। ਉਹਨਾਂ ਦੀ ਗੱਲ ਜੀ ਤੁਹਾਨੂੰ ਕਿਹੜੀ ਦੱਸੀਏ? ਉਹ ਸਾਡੇ ਹੱਕ 'ਚ ਨਾ ਕਮੀਆਂ ਦੇ ਵਿੱਚ ਬਹੁਤ ਹੀ ਅੱਛੇ ਸਨ।
ਸਾਡੀ ਮਸਜਿਦ ਕੱਚੀ ਸੀ, ਉਹਨਾਂ ਦਾ ਗੁਰਦੁਆਰਾ ਪੱਕਾ ਸੀ ਨਾਲ ਇਕੱਠੇ। ਉਹਨਾਂ ਆਖਿਆ ਪਿਆ ਸੀ ਵੀ 1 ਸਾਲ ਦਾ ਧੜਸ ਦੇਣਾ, ਤੁਸੀਂ ਵੀ ਕਰੋ ਤੇ ਪੱਕੀ ਬਣਾਓ। ਸਾਨੂੰ ਘਾਟਾ ਇਸ ਗੱਲ 'ਚ। ਚਲੋ ਫਿਰ ਉਹ ਇੱਕ ਉਹਨੇ ਭਾਈ ਲਿਆਂਦਾ ਇੱਥੋਂ ਪਿੰਡ ਸਜਾਨਾ, ਉੱਥੋਂ ਉਹ ਜਦੋਂ ਸ਼ਾਮ ਨੂੰ ਬਾਂਗ ਦੇਣੀ ਨਾ ਸਾਂ ਜਾਣ, ਉਹਦੇ ਲਈ ਉਹ ਫੂ ਮਾਰ ਲੈਣੀ। ਸਵੇਰੇ ਵੀ ਉਹ ਕੰਮ। ਅੱਛਾ 2-3 ਦਿਨ ਤੇ ਉਹਨਾਂ ਵੇਖਿਆ, ਉਹਨਾਂ ਮੁੰਡੇ ਨੂੰ ਆਪ ਹੀ ਆਖਿਆ ਵੀ ਤੂੰ ਇੰਝ ਕੰਮ ਕਰ, ਸਾਡਾ ਟਾਈਮ ਨਹੀਂ ਮੁਕਰਰਾ, ਉਹਨਾਂ ਦਾ ਟਾਈਮ ਮੁਕਰਰਾ ਹੈ। ਜਿਸ ਵੇਲੇ ਅੱਛਾ ਅੱਛਾ ਅਜ਼ਾਨ ਪੜ੍ਹ ਕੇ ਨਮਾਜ਼ ਪੜ੍ਹ ਲੈਣ ਤੋਂ ਬਾਅਦ ਵਜਾਣਾ ਵੇ। ਇੱਥੋਂ ਤੱਕ ਸਨ ਸਾਡੇ ਨਾਲ ਕਮੀਆਂ ਨਾਲ। ਅੱਗੋਂ ਮੁੜ ਤੁਸੀਂ ਸਮਝ ਲਾ ਰਹੇ ਹੋ ਕਿੰਨਾ ਕੁ ਉਹ ਪਿਆਰ ਕਰਦੇ ਸੀ। ਪਿਆਰ ਕਰਦੇ ਸਨ। ਚਲੋ ਤੁਹਾਡੀ ਸਿਹਤ ਠੀਕ ਰਹਿੰਦੀ ਹੈ? ਬਸ ਵੀ ਹੁਣ ਮੁੜ ਉਮਰ ਤੇ ਲਿਆ ਤੇ ਮੁੜ ਲਗੇ ਦੇ ਹੋਵੇ ਡਾਡੇ ਫਿਰ ਨਹੀਂ ਇਹਨਾਂ ਨੂੰ ਮਸੀਤ ਤੱਕ ਤੇ ਆਪਣੀ ਜਾਂਦੇ ਆ ਨਾ। ਹਾਂ ਕਿ ਭਲੇ ਨਜ਼ਰ ਆ ਰਹੇ ਹੋ, ਠੀਕ ਠਾਕ ਹੈਗੇ ਹੋ? ਹਾਂ ਬੱਚੇ ਤੁਹਾਡੇ ਕਿੰਨੇ ਨੇ? ਬੱਚੇ ਜੀ ਮੇਰੇ 3 ਨੇ। 3 ਬੱਚੇ? ਹਾਂ। ਅੱਛਾ ਤੇ ਇੱਥੇ ਤੁਹਾਡਾ ਕੰਮ ਕਾਰ ਕਾਹਦਾ ਤੁਹਾਡਾ, ਤੇ ਕੀ ਕੰਮ ਕਰਦੇ ਹੋ ਤੁਸੀਂ? ਅਸੀਂ ਜੀ ਆ ਸੇਠ ਬਲਾਦਰੀ ਕਮਿਆਰ ਘੁਮਿਆਰ। ਬਰਾਦਰੀ? ਆ ਉਹ ਕੀ ਹੁੰਦੀ ਹੈ? ਕਮਿਆਰ ਨਹੀਂ ਜਿਹਨੂੰ ਕਹਿੰਦੇ ਕਮਾਰ। ਅੱਛਾ ਹਾਂਜੀ। ਅੱਛਾ ਤੇ ਟੈਕਨਿਕ ਹੋਰ- ਨਹੀਂ ਹੋ ਗਏ ਨਾ? ਵਾਹੀ ਕਰੀ ਦੀਏ, ਇਸੇ ਠੇਕੇ ਤੇ ਲੈ ਕੇ ਕੋ ਆਪਣੀਆਂ ਨੇ 5-4 ਪੈਲੀਆਂ ਤੇ ਦੂਸਰਾ ਇੱਕ ਜਿਹੜਾ ਵੇ ਉਹ ਫੌਜ ਸੀ, ਹੁਣ ਉਸ ਹਾਫਸਾਬਾਦ ਦੁਕਾਨ ਪਾਈ ਹੈ, ਉੱਥੇ ਹਾਫਸਾਬਾਦ ਹੁੰਦਾ ਹੈ, 2 ਇੱਥੇ ਹੁੰਦੇ ਨੇ। ਅੱਛਾ ਸੋਹਣਾ ਕੰਮ ਚੱਲਿਆ ਆ ਵੇ। ਪੋਤਰੇ ਗੱਭਰੂ ਨੇ ਵਿਆਹ ਛੱਡੇ ਨੇ, ਪੋਤਰੇ ਵੀ। ਪਿੰਡ ਥੋੜਾ ਛੋਟਾ ਲੱਗਦਾ, ਕੁਝ ਛੋਟਾ ਪਿੰਡ ਲੱਗਦਾ। ਆਹੋ ਪਿੰਡ ਛੋਟਾ ਹੀ ਹੈ ਸਾਡਾ ਸ਼ੁਰੂ ਤੋਂ, ਹੁਣ ਤੇ ਸਗੋਂ ਕੋਈ ਵੱਡਾ ਹੋ ਗਿਆ। ਜਦੋਂ ਉਹ ਗਏ ਨੇ ਨਾ, ਜਦੋਂ ਗਏ ਨੇ ਉਦੋਂ ਛੋਟਾ ਸੀ, ਹੁਣ ਮੁੜ ਬਾਬਾ ਰੌਣਕ ਹੋ ਗਈ ਹੈ। ਚਲੋ ਜਿਸ ਤਰ੍ਹਾਂ ਆਦਮੀ ਦੀ ਫੈਮਿਲੀ ਵੱਧਦੀ ਹੈ, ਲੋਕੀ ਫਿਰ ਘਰ ਪਾ ਲੈਂਦੇ। ਜਦੋਂ ਗਏ ਉਹਨਾਂ ਤੋਂ ਬਹੁਤ ਛੋਟਾ ਹੋਣਾ। ਆਹੋ ਤੇ ਨਾਲੋਂ ਬਾਹਰੋਂ ਉੱਠ ਕੇ ਆਏ ਨੇ ਇੱਥੇ ਜੀ, 5-10 ਘਰ ਬਾਹਰੋਂ ਆਏ ਨੇ। ਕਹਿੰਦੇ ਮਾਈਗ੍ਰੇਟ ਹੋ ਕੇ ਆਏ ਨੇ, ਉਹ ਆਏ ਹੋਣਗੇ ਹੋਰ ਤਾਂ। ਆਹ ਜਿਹੜੇ ਇੰਡੀਆ ਤੋਂ ਆਏ ਸਨ। ਨਹੀਂ ਉਹ ਹੁਣ ਦੇ ਆਏ ਨੇ। ਉਹ ਪਹਿਲਾਂ ਉਹਦੇ ਮਿਹਨਤ ਕੋਈ ਸੀ, ਭੋਏ ਹੀ ਸਾਨੇ ਕੋਈ ਨਾ। ਉਹ ਫਿਰ ਇੱਧਰ ਆ ਗਏ ਨੇ। ਇੱਧਰ ਮਿਹਨਤ ਲੱਭ ਜਾਂਦੀ ਹੈ ਬਥੇਰੀ, ਦਿਹਾੜੀ ਦਾ ਪਾ। ਨਹੀਂ ਕੋਈ ਜਿਹੜੇ ਇਧਰੋਂ ਸਾਡੇ ਦੂਸਰੇ ਪੰਜਾਬ ਤੋਂ ਲੋਕੀ ਨਹੀਂ ਆਏ ਤੁਹਾਡੇ ਪਿੰਡ ਦੇ ਵਿੱਚ? ਆਏ ਨੇ, ਉਦੋਂ ਆਏ ਨੇ ਤੇ ਉਹਨਾਂ ਆਣ ਕੇ ਆਪ ਸਾਂਭੀ ਹੈ ਨਾ ਉਹਨਾਂ ਲਈ, ਤੁਹਾਡੇ ਵਾਲੀ। ਜਗ੍ਹਾ ਤੋਂ ਆਏ ਨੇ? ਹਾਂਜੀ। ਕਿਹੜੇ ਜ਼ਿਲ੍ਹੇ ਚੋਂ ਆਏ ਨੇ? ਅਮਾਲੇ ਤੋਂ, ਗੁਰਦਾਸਪੁਰੋਂ। ਅਮਾਲੇ ਤੋਂ ਆਏ ਨੇ, ਕੋਈ ਗੁਰਦਾਸਪੁਰ ਦੇ ਨੇ। ਇਸ ਤਰ੍ਹਾਂ ਕਰਕੇ ਨਾ 2-3 ਜ਼ਿਲ੍ਹਿਆਂ ਦੇ ਨੇ। ਚਲੋ ਠੀਕ ਬੜਾ ਅੱਛਾ। ਲਓ ਜੀ ਚਲੀਏ, ਮੁੰਡਾ ਦਾ ਕੰਮ ਕਰਨਾ। ਸਲਾਮ ਦੁਆ ਲੈ ਲਓ। ਅੱਛਾ ਜੀ, ਸਲਾਮ ਅਲੈਕਮ। ਕੁਝ ਪੁੱਛਣਾ ਤੁਹਾਨੂੰ? ਅੱਛਾ ਜੀ, ਸਲਾਮ ਅਲੈਕਮ। ਵਾਲੇਕੁਮ ਸਲਾਮ। ਅੱਛਾ ਸਰ ਜੀ, ਬਸ ਜੀ ਮਿਹਰਬਾਨੀ, ਤੁਹਾਡਾ ਵਿਖਾਤਾ ਪਿੰਡ ਵੀ ਇਨਸ਼ਾਅੱਲਾ ਅਸੀਂ ਤੁਹਾਡੀ ਕਵਰ ਕਰਨ ਲੱਗੇ ਹਾਂ। ਬਜ਼ੁਰਗਾਂ ਨਾਲ ਤੁਹਾਡੀ ਗੱਲ ਕਰਵਾ ਛੱਡੀ ਹੈ, ਤੁਹਾਡੀ ਖੁਆਇਸ਼ ਪੂਰੀ ਹੋ ਗਈ, ਲੇਕਿਨ ਥੋੜੀ ਲੇਟ ਹੋਈ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਟਾਈਮ ਕਿਸ ਤਰ੍ਹਾਂ ਚੱਲਦਾ ਪਿਆ ਕਰੋਨਾ ਦੀ ਵਜ੍ਹਾ ਤੋਂ। हाँ जी ठीक है जी, हम ठीक है, बेहतर ठीक है सर, बहुत शुक्रिया। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।